ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 24 ਦਸੰਬਰ ਦਿਨ ਵੀਰਵਾਰ ਅਤੇ ਆਪਣੇ ਅੱਜ ਦਾ ਵੀਰਵਾਰ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਆਪਣਾ ਪ੍ਰੋਗਰਾਮ ਆ ਉਹ ਟਰੱਕਿੰਗ ਦੇ ਨਾਲ ਸੰਬੰਧਿਤ ਰਹਿੰਦਾ ਆ। ਅਤੇ ਮੇਰੇ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ। ਨੰਬਰ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾੜ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਾਂਗੇ ਤੁਹਾਡੇ ਨਾਲ। ਅੱਜ ਟਰੱਕਿੰਗ ਬਾਰੇ ਵੀ ਜਿਹੜੀ ਗੱਲਬਾਤ ਕਰਾਂਗੇ। ਸਰੋਤਿਓ, ਜੇ ਤੁਹਾਡਾ ਵੀ ਟਰੱਕਿੰਗ ਬਾਰੇ ਕੋਈ ਸਵਾਲ ਹੋਵੇ, ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਰਹੇਗਾ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਸੋ ਟਰੱਕਿੰਗ ਨੂੰ ਲੈ ਕੇ ਜਿਹੜਾ ਕਾਂਗਰਸ ਨੇ ਪੈਕੇਜ ਜਿਹੜਾ ਪਾਸ ਕੀਤਾ ਹੈ, ਜਿਸ ਦੇ ਉੱਤੇ ਅਜੇ ਵੀ ਜਿਹੜੀਆਂ ਅਟਕਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਉਸ ਦੇ ਵਿੱਚ ਟਰੱਕਿੰਗ ਨੂੰ ਲੈ ਕੇ ਕੀ ਮਦਦ ਹੈਗੀ ਆ, ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸੋ ਜੇ ਮੋਟੀ ਗੱਲ ਕਰਦੇ ਜਾਈਏ, ਜਿਹੜਾ ਰਾਸ਼ਟਰਪਤੀ ਟਰੰਪ ਕਹਿੰਦੇ ਸੀ ਵੀ $600 ਬਹੁਤ ਘੱਟ ਆ, 2000 ਦਿਓ। ਡੈਮੋਕ੍ਰੇਟਸ ਨੇ ਗੱਲ ਸੁਣੀ, ਉਹ ਕਹਿੰਦੇ ਵੀ ਆਪਾਂ ਹਾਊਸ ਦੇ ਵਿੱਚ ਇਸ ਨੂੰ ਲੈ ਕੇ ਇੱਕ ਬਿੱਲ ਲੈ ਕੇ ਆਉਂਦੇ ਹਾਂ ਵੀ $2000 ਦੇ ਸਟਿਮੂਲਸ ਚੈੱਕ ਦਿੱਤੇ ਜਾਣ। ਪਰ ਉਸ ਨੂੰ ਜਿਹੜੇ ਰਿਪਬਲਿਕਨ GOP ਦੇ ਹਾਊਸ ਦੇ ਰਿਪਰੈਜ਼ੈਂਟੇਟਿਵਸ ਆ, ਉਹਨਾਂ ਨੇ ਅੱਗੇ ਵਧਣ ਤੋਂ ਹਾਊਸ ਦੇ ਵਿੱਚ ਹੀ ਰੋਕ ਦਿੱਤਾ। ਉਹ ਕਹਿੰਦੇ ਆ ਵੀ ਨਹੀਂ, ਅਸੀਂ ਬਿਜ਼ਨਸਾਂ ਨੂੰ ਤਾਂ ਡਾਲਰ ਦੇਣ ਨੂੰ ਰਾਜੀ ਆ, ਪਰ ਲੋਕਾਂ ਨੂੰ ਅਸੀਂ ਵੱਧ ਡਾਲਰ ਜਿਹੜੇ ਆ ਉਹ ਨਹੀਂ ਦੇ ਸਕਦੇ ਹੈਗੇ। ਸੋ ਕਿਤੇ ਨਾ ਕਿਤੇ ਜਿਹੜੇ ਡੋਨਲਡ ਟਰੰਪ ਹੋਣਾ ਦੇ ਨਾਲ GOP ਦੇ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ, ਉਹਨਾਂ ਦੀ ਇਸ ਮੁੱਦੇ ਦੇ ਉੱਤੇ ਜਿਹੜੀ ਆ ਇੱਕ ਹਿਸਾਬ ਦੇ ਨਾਲ ਟੁੱਟ ਗਈ ਹੈਗੀ ਆ। ਇਹ ਚੀਜ਼ ਜਿਹੜੀ ਦੋਨਾਂ ਦੀ ਵੱਖੋ ਵੱਖਰੀ ਸੁਰ ਜਿਹੜੀ ਉਹ ਸੁਣਨ ਨੂੰ ਮਿਲੀ ਆ। ਆਲਰੇਡੀ ਜਿਹੜੇ ਡੈਮੋਕ੍ਰੇਟ ਸੀਗੇ ਉਹ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਸੀਗੇ ਵੀ ਜ਼ਿਆਦਾ ਜਿਹੜੇ ਆ ਲੋਕਾਂ ਤੱਕ ਸਹਾਇਤਾ ਜਿਹੜੀ ਉਹ ਮਿਲਣੀ ਚਾਹੀਦੀ ਆ। ਇਸ $900 ਬਿਲੀਅਨ ਦੇ ਸਟਿਮੂਲਸ ਪੈਕੇਜ ਦੇ ਵਿੱਚ ਉਹਨਾਂ ਨੇ GOP ਵਾਲਿਆਂ ਦੇ ਨਾਲ ਉੱਦਾਂ ਮਿਲ ਕੇ ਇਸ ਚੀਜ਼ ਨੂੰ ਤਾਂ ਚਲੋ ਮੰਨਿਆ ਸੀਗਾ, ਕਿਹਾ ਸੀਗਾ ਵੀ ਹਾਂ ਚਲੋ ਘੱਟੋ ਘੱਟ $600 ਹੀ ਦਿਓ, ਕੁਛ ਤਾਂ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ। ਪਰ ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਇੱਛਾ ਦੱਸੀ ਸੀਗੀ ਵੀ ਨਹੀਂ, 600 ਘੱਟ ਆ, 2000 ਜਿਹੜੇ ਆ ਉਹ ਮਿਲਣੇ ਚਾਹੀਦੇ ਆ। ਪਰ ਹੁਣ ਜਿਹੜੇ ਆ ਇੱਕ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਆ ਬੈਕ ਟੂ ਸਕੇਅਰ 1 ਜਿਹੜਾ ਆ ਇਹ ਪਹੁੰਚ ਗਏ ਆ। ਅਤੇ ਹੁਣ ਉਹ ਮਨਾਉਂਦੇ ਨੇ ਡੋਨਲਡ ਟਰੰਪ ਉਹਨਾਂ ਨੂੰ, ਜਾਂ ਡੋਨਲਡ ਟਰੰਪ ਉਹਨਾਂ ਦੀ GOP ਵਾਲਿਆਂ ਦੀ ਮੰਨਦੇ ਆ। ਇਹ ਹੁਣ ਦੇਖਣ ਵਾਲੀ ਗੱਲ ਉਹ ਰਹੇਗੀ। ਸੋ ਇਹ ਹੁਣ ਵਿੱਚ ਵਿਚਾਲੇ ਜਿਹੜਾ ਸਟਿਮੂਲਸ ਪੈਕੇਜ ਪਾਸ ਕੀਤਾ ਸੀ ਕਾਂਗਰਸ ਨੇ, ਉਹ ਅਟਕਿਆ ਹੋਇਆ ਆ। ਅਜੇ ਤੱਕ ਰਾਸ਼ਟਰਪਤੀ ਨੇ ਇਸ ਦੇ ਉੱਤੇ ਸਾਈਨ ਜਿਹੜੇ ਆ ਉਹ ਨਹੀਂ ਕੀਤੇ ਹੈਗੇ। ਕੱਲ੍ਹ ਜਿਹੜਾ ਡਿਫੈਂਸ ਆਥੋਰਾਈਜੇਸ਼ਨ ਐਕਟ ਸੀ, ਉਸ ਨੂੰ ਜਿਹੜਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਵੀਟੋ ਕਰ ਦਿੱਤਾ ਸੀਗਾ। ਅਤੇ ਉੱਧਰ ਅੰਤਰਰਾਸ਼ਟਰੀ ਤੌਰ ਦੇ ਉੱਤੇ ਵੱਡੀ ਖਬਰ ਜਿਹੜੀ ਇਹ ਆ ਰਹੀ ਆ, ਬ੍ਰੈਗਜ਼ਿਟ ਦੀ ਜਿਹੜੀ ਟਰੇਡ ਡੀਲ ਆ, ਉਹ UK ਅਤੇ ਯੂਰਪੀਅਨ ਸੰਘ ਦੇ ਦਰਮਿਆਨ ਸਮਝੌਤਾ ਕਹਿੰਦੇ ਆ ਉਹ ਹੋ ਗਿਆ ਆ। ਕੁਛ ਹੀ ਦਿਨ ਬਚੇ ਸੀਗੇ ਜਦੋਂ UK ਅਤੇ ਯੂਰਪੀਅਨ ਯੂਨੀਅਨ ਆ, ਉਹਨਾਂ ਨੇ ਵੱਖੋ ਵੱਖਰੇ ਤੌਰ ਦੇ ਉੱਤੇ ਜਿਹੜੇ ਕਿਸ ਤਰੀਕੇ ਦੇ ਨਾਲ ਇੰਪੋਰਟ ਹੋਣਾ, ਐਕਸਪੋਰਟ ਹੋਣਾ, ਕਿੱਦਾਂ ਡੀਲਿੰਗਸ ਜਿਹੜੀਆਂ ਆ ਉਹ ਹੋਣਗੀਆਂ, ਉਸ ਨੂੰ ਲੈ ਕੇ ਜਿਹੜਾ ਅਜੇ ਤੱਕ ਉੱਥੇ ਪ੍ਰਸ਼ਨ ਚਿੰਨ੍ਹ ਸੀਗੇ। ਪਰ ਅੱਜ ਜਿਹੜੇ ਬੋਰਿਸ ਜੌਨਸਨ ਨੇ
ਉੱਥੋਂ ਦੇ ਪ੍ਰਾਈਮ ਮਿਨਿਸਟਰ UK ਦੇ, ਉਹਨਾਂ ਨੇ ਕਿਹਾ ਵੀ ਡੀਲ ਇਜ਼ ਡਨ ਅਤੇ ਯੂਰਪੀਅਨ ਸੰਘ ਦੇ ਨਾਲ ਜਿਹੜਾ ਇਹ ਸਮਝੌਤਾ ਹੋ ਗਿਆ। 2016 ਦੇ ਵਿੱਚ ਉੱਥੇ ਰੈਫਰੈਂਡਮ ਕਰਾਇਆ ਗਿਆ ਸੀ, ਜਿਹੜਾ ਬਿਲਕੁਲ ਤਕਰੀਬਨ ਅੱਧੋ ਅੱਧ ਹੀ ਜਿਹੜਾ ਹੋ ਰਿਹਾ, ਪਰ ਫਿਰ ਵੀ ਮੈਜੋਰਟੀ ਰੈਫਰੈਂਡਮ ਦੇ ਹੱਕ ਦੇ ਵਿੱਚ ਆਈ। ਯੂਰਪੀਅਨ ਸੰਘ ਦੇ ਨਾਲੋਂ ਤੋੜ ਵਿਛੋੜਾ ਜਿਹੜਾ ਆ ਉੱਥੇ ਹੋਇਆ, ਜਿਸ ਦੇ ਕਰਕੇ ਉੱਥੇ ਦੇ ਕਈ ਜਿਹੜੇ ਆ ਪ੍ਰਧਾਨ ਮੰਤਰੀ ਆ ਉਹਨਾਂ ਦੇ ਜਿਹੜੇ ਕਰੀਅਰ ਆ ਉਹ ਵੀ ਕਹਿ ਲਓ ਵੀ ਤਬਾਹ ਹੋ ਗਏ, ਉਹ ਵੀ ਸਿਆਸਤ ਦੇ ਵਿੱਚੋਂ ਲਾਂਭੇ ਜਿਹੜੇ ਆ ਉਹ ਹੋ ਗਏ। ਅਤੇ ਪਰ ਬੋਰਿਸ ਜੌਨਸਨ ਨੇ ਹੁਣ ਇਸ ਚੀਜ਼ ਨੂੰ ਦੱਸਿਆ ਆ ਵੀ ਯੂਰਪੀਅਨ ਪਾਰਲੀਮੈਂਟ, EU ਦੇ ਲੀਡਰਸ ਅਤੇ UK ਗੌਰਮੈਂਟ, ਇਹਨਾਂ ਸਾਰਿਆਂ ਦੇ ਦਰਮਿਆਨ ਸਮਝੌਤਾ ਹੋਇਆ ਆ, ਪਰ ਇਹ ਹੁਣ ਹਰ ਇੱਕ ਥਾਵਾਂ ਦੇ ਉੱਤੇ ਇਸ ਨੂੰ ਜਿਹੜਾ ਐਗਰੀਮੈਂਟ ਆ ਉਹਨੂੰ ਅਪਰੂਵ ਜਿਹੜਾ ਆ ਉਹ ਕਰਨਾ ਹੋਊਗਾ। 27 ਮੁਲਕ ਨੇ ਯੂਰਪੀਅਨ ਸੰਘ ਦੇ ਵਿੱਚ, ਉਹਨਾਂ ਦੇ ਨਾਲ ਹੁਣ ਇਹ ਜਿਹੜਾ ਸਮਝੌਤਾ ਆ ਉਹ ਹੋਵੇਗਾ, ਉਹ ਰਿਵਿਊ ਕਰਨਗੇ। ਹੋ ਸਕਦਾ ਵੀ ਇਸ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਸੋਧਾਂ ਜਿਹੜੀਆਂ ਵੱਖ-ਵੱਖ ਮੁਲਕ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਇਹਨਾਂ ਦੇ ਨਾਲ ਮਿਲ ਕੇ ਵੀ ਜਿਹੜਾ ਉਹ ਹੋ ਸਕਦਾ ਹੈ। ਸੋ ਇਹ ਵੱਡੀ ਖਬਰ ਜਿਹੜੀ ਬ੍ਰੈਕਸਿਟ ਨੂੰ ਲੈ ਕੇ ਆ ਰਹੀ ਆ। ਅਤੇ ਰਮਨ ਜੀ, ਟਰੱਕਿੰਗ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਜਿਹੜਾ ਇਹ ਆਪਾਂ ਹੁਣੇ ਜਿੱਦਾਂ ਗੱਲ ਕਰਕੇ ਹਟੇ ਹਾਂ ਵੀ ਜਿਹੜਾ ਕੋਵਿਡ ਰਿਲੀਫ ਦਾ ਦੂਜਾ ਬਿੱਲ ਪਾਸ ਕਾਂਗਰਸ ਦੇ ਵਿੱਚ ਹੋਇਆ ਆ, ਅਜੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਕੋਲ ਪਿਆ ਆ, ਉਸ ਦੇ ਵਿੱਚ ਟਰੱਕਿੰਗ ਵਾਲਿਆਂ ਦੇ ਲਈ ਕੀ ਕੁਛ ਸੀਗਾ, ਕੁਛ ਨਹੀਂ ਆ? ਕਿੱਦਾਂ ਦੀ ਸਹਾਇਤਾ ਜਿਹੜੀ ਇਸ ਦੂਜੇ ਰਾਊਂਡ ਦੇ ਵਿੱਚ ਉਹਨਾਂ ਲਈ ਮੌਜੂਦ ਸੀਗੀ? ਜੀ ਬਿਲਕੁਲ ਰਾਜਕਰਨ, ਕਿ ਜਿਹੜਾ ਇਹ ਟਰੱਕਿੰਗ ਦੇ ਵਾਸਤੇ ਬੜੀ ਮੱਚ ਜਿਹੜਾ ਸੈਕਿੰਡ ਰਾਊਂਡ ਹੈਗਾ ਉਹਦੇ ਵਿੱਚ ਕੁਛ ਨਹੀਂ ਹੈਗਾ। ਸੋ ਜੇ ਆਪਾਂ ਗਿਣੀਏ ਤੇ ਜਿਹੜਾ ਇਹ ਬਿੱਲ ਹੈਗਾ ਇਹਦੇ ਵਿੱਚ 45 ਬਿਲੀਅਨ ਜਿਹੜਾ ਆ ਉਹ ਟਰਾਂਸਪੋਰਟੇਸ਼ਨ ਇੰਡਸਟਰੀ ਲਈ ਜਾਣਾ ਹੈਗਾ, ਜਿਹਦੇ ਵਿੱਚ 14 ਬਿਲੀਅਨ ਜਿਹੜਾ ਆ ਉਹ ਟਰਾਂਸਪੋਰਟੇਸ਼ਨ ਟ੍ਰਾਂਜ਼ਿਟ ਲਈ ਆ, 1 ਬਿਲੀਅਨ ਜਿਹੜਾ ਐਮਟਰੈਕ ਲਈ ਆ, 2 ਬਿਲੀਅਨ ਜਿਹੜਾ ਆ ਉਹ ਪ੍ਰਾਈਵੇਟ ਮੋਟਰ ਕੋਚ ਲਈ ਆ, ਸਕੂਲ ਬੱਸਿਸ ਤੇ ਫੇਰੀ ਇੰਡਸਟਰੀਜ਼ ਲਈ, 10 ਬਿਲੀਅਨ ਜਿਹੜਾ ਸਟੇਟ ਹਾਈਵੇ ਤੇ 15 ਬਿਲੀਅਨ ਏਅਰਲਾਈਨ ਪੇਰੋਲ ਸਪੋਰਟ ਤੇ 1 ਬਿਲੀਅਨ ਫॉर ਏਅਰਲਾਈਨ ਕੰਟਰੈਕਟਰ ਪੇਰੋਲ ਤੇ 2 ਬਿਲੀਅਨ ਜਿਹੜਾ ਹੈਗਾ ਏਅਰਪੋਰਟ ਤੇ ਜਿਹੜੀਆਂ ਬੱਸਾਂ ਚੱਲਦੀਆਂ ਉਹਨਾਂ ਲਈ ਹੈਗਾ। ਸੋ ਓਵਰਆਲ ਜੇ ਗਿਣਿਆ ਜਾਵੇ ਤੇ ਇਹਦੇ ਵਿੱਚ ਇਸ ਵੇਲੇ ਟਰੱਕਿੰਗ ਇੰਡਸਟਰੀ ਨੂੰ ਬਿਲਕੁਲ ਹੀ ਸਾਫ਼ ਕਲੀਅਰਲੀ ਮਿਸ ਕੀਤਾ ਗਿਆ ਆ। ਜਿਹੜਾ ਹੁਣ ਇੱਕ ਦੂਸਰਾ ਜਿਹੜਾ ਰਹਿ ਜਾਂਦਾ ਕਿ PPP ਲੋਨ ਜਿਹੜੇ ਆ ਉਹ ਦੁਬਾਰਾ ਫਿਰ ਜਿਹੜੇ ਪੇਰੋਲ ਪ੍ਰੋਟੈਕਸ਼ਨ ਲੋਨਸ ਹੈਗੇ ਆ ਉਹ ਦੁਬਾਰਾ ਫਿਰ ਸ਼ੁਰੂ ਹੋਣੇ ਆ, ਪਰ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕੰਡੀਸ਼ਨ ਜਿਹੜੀ ਰੱਖੀ ਗਈ ਆ, ਜਿਹਦੇ ਕਰਕੇ ਕਿ ਬੜੀ ਮੱਚ ਜਿੰਨੀਆਂ ਮੈਜੋਰਟੀ ਟਰੱਕਿੰਗ ਕੰਪਨੀਜ਼ ਹੈਗੀਆਂ ਉਹ ਮਿਸ ਕਰ ਜਾਣਗੀਆਂ ਕਿ ਜਿਹੜਾ ਸਾਨੂੰ ਵੱਡੀ ਜਿਹੜੀ ਉਹਦੇ ਵਿੱਚ ਕੰਡੀਸ਼ਨ ਹੈਗੀ ਉਹ ਕਿ ਤੁਸੀਂ ਕਿਸੇ ਵੀ ਇੱਕ ਕੁਆਟਰ 2020 ਦੇ ਕਿਸੇ ਇੱਕ ਕੁਆਟਰ ਨੂੰ 2019 ਦੇ ਕਿਸੇ ਇੱਕ ਕੁਆਟਰ ਨਾਲ ਮੈਚ ਕਰਨਾ ਅਤੇ ਤੁਹਾਡਾ ਜਿਹੜਾ ਰੈਵਨਿਊ ਆ ਉਹ 25% ਘਟਣਾ ਚਾਹੀਦਾ ਉਸ ਕੁਆਟਰ 'ਚ। ਜੇ ਤੁਹਾਡਾ 25% ਘਟਿਆ ਤਾਂ ਤੁਸੀਂ ਕੁਆਲੀਫਾਈ ਹੁੰਦੇ ਆ PPP ਲਈ। ਪਰ ਜਿੱਦਾਂ ਆਪਣੀ ਹੁਣ ਐਰਕੀ ਮਾਰਕੀਟ ਰਹੀ ਹੈਗੀ ਆ, ਜਿੱਦਾਂ ਆਪਣੀ ਇੰਡਸਟਰੀ ਐਰਕੀ ਰਹੀ ਹੈਗੀ ਆ ਇਸ ਸਾਲ ਦੇ ਵਿੱਚ ਟਰੱਕਿੰਗ ਇੰਡਸਟਰੀ, ਜਿਹਦੇ ਵਿੱਚ ਕਿ ਲੋਡਸ ਵਗੈਰਾ ਦੇ ਰੇਟਸ ਵਗੈਰਾ ਕਾਫੀ ਜਿਹੜੇ ਹਾਈ ਸੀਗੇ ਔਰ ਕਾਫੀ ਜਿਹੜਾ ਕੰਮ ਜਿਹੜਾ ਆ ਉਹ ਜਿੱਦਾਂ ਕਿ ਆਪਾਂ ਸੋਚਿਆ ਸੀ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਵੀ ਸ਼ਾਇਦ ਕਾਫੀ ਫਰਕ ਪਊਗਾ, ਪਰ ਉਹ ਜਿੱਦਾਂ ਕਿ ਉਲਟਾ ਫਰਕ ਪਿਆ ਹੈਗਾ ਕਿ ਕਾਫੀ ਇੰਡਸਟਰੀ ਸਟਰੋਂਗ ਰਹੀ ਹੈਗੀ ਆ। ਸੋ ਉਸ ਰੀਜ਼ਨ ਕਰਕੇ ਹੋ ਸਕਦਾ ਹੈ ਕਿ ਬਹੁਤ ਜ਼ਿਆਦੀਆਂ ਕੰਪਨੀਆਂ ਜਿਹੜੀਆਂ ਉਹ PPP ਜਿਹੜਾ ਲੋਨ ਹੈਗਾ ਮਿਲਣਾ ਆ ਉਹਦੇ ਦਾਇਰੇ ਦੇ ਵਿੱਚ ਨਾ ਆਉਣ, ਸੋ ਉਹ ਵੀ ਉਹ ਮਿਸ ਕਰ ਜਾਣ। ਸੋ ਇਸ ਕਰਕੇ ਜਿਹੜਾ ਓਵਰਆਲ ਇਹ ਜਿਹੜਾ ਬਿੱਲ ਆ ਰਿਹਾ ਹੈਗਾ ਇਹਦੇ ਵਿੱਚ ਪ੍ਰੀਟੀ ਮੱਚ ਟਰੱਕਿੰਗ ਇੰਡਸਟਰੀ ਦੇ ਲਈ ਜਿਹੜਾ ਆ ਉਹ ਜ਼ਿਆਦਾ ਕੁਛ ਜਿਹੜਾ ਨਹੀਂ ਦੇਖਿਆ ਗਿਆ, ਨਹੀਂ ਸੋਚਿਆ ਗਿਆ। ਸੋ ਆਸ ਕਰਦੇ ਹਾਂ ਕਿ ਜਦੋਂ ਹੁਣ ਇਹ ਬਿੱਲ ਆਊਗਾ ਉਸ ਤੋਂ ਬਾਅਦ ਟੋਟਲੀ ਨੂੰ ਓਪਨਲੀ ਦੇਖਣ ਦਾ ਮੌਕਾ ਮਿਲੂ, ਉਦੋਂ ਪਤਾ ਲੱਗੂਗਾ ਕਿ ਐਗਜ਼ੈਕਟਲੀ ਕੀ ਹੈਗਾ। ਪਰ ਜਿੱਦਾਂ ਦੀ ਇਹਦੀ ਰੂਪ ਰੇਖਾ ਹੈਗੀ ਆ, ਜਿੱਦਾਂ ਦਾ ਇਹਨੂੰ ਹੁਣ ਇਸ ਵੇਲੇ ਲਿਖਿਆ ਗਿਆ ਉਹਦੇ ਅਕੋਰਡਿੰਗਲੀ ਟਰੱਕਿੰਗ ਇੰਡਸਟਰੀ ਜਾਂ ਜਿਹੜਾ ਰੈਗੂਲਰ ਜਿੱਦਾਂ ਆਪਾਂ ਪਿਛਲੀ ਵਾਰੀ ਟਰੱਕਿੰਗ ਇੰਡਸਟਰੀ ਨੂੰ PPP ਲੋਨ ਜਿੱਦਾਂ ਮਿਲੇ ਸੀਗੇ ਉਹ ਹੁਣ ਜਿਹੜੀ ਆ ਇਸ ਵਾਰੀ ਆਸ ਬਹੁਤ ਘੱਟ ਲੱਗਦੀ ਆ। ਜੀ ਬਿਲਕੁਲ, ਓਨਰ ਓਪਰੇਟਰ ਨੂੰ ਵੀ ਕੰਪਨੀਆਂ ਨੂੰ ਵੀ ਸਾਰਿਆਂ ਨੂੰ ਹੀ ਉਦੋਂ ਕਾਫੀ ਜਿਹੜੀ ਸਹਾਇਤਾ ਪਹਿਲੇ ਕੇਅਰਸ ਐਕਟ ਦੇ ਤਹਿਤ ਜਿਹੜੀ ਉਹ ਮਿਲੀ ਆ, ਲੋਕਾਂ ਨੇ ਕਾਫੀ ਜਿਹੜਾ ਉਸਦਾ ਫਾਇਦਾ ਵੀ ਜਿਹੜਾ ਲਿਆ। ਬਹੁਤ ਸਾਰੀਆਂ ਕੰਪਨੀਆਂ ਕਹਿ ਲਓ ਵੀ ਡੁੱਬਣੋਂ ਵੀ ਜਿਹੜੀਆਂ ਇਸ ਦੇ ਕਰਕੇ ਇਸ ਸਹਾਇਤਾ ਦੇ ਨਾਲ ਜਿਹੜੀਆਂ ਜ਼ਰੂਰ ਬਚੀਆਂ ਹੋਣਗੀਆਂ। ਅਤੇ ਸੋ ਇਸ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜਾ ਪਿਛਲੇ ਕੁਆਟਰ ਦੇ ਉਹਨਾਂ ਨੇ ਉਸੇ ਸਾਲ ਦੇ ਪਿਛਲੇ ਕੁਆਟਰ ਦੇ ਰੈਵਨਿਊ ਚੈੱਕ ਕਰਨਾ ਆ, ਇਸ ਹਿਸਾਬ ਦੇ ਨਾਲ ਦੇ ਰਹੇ ਆ।
ਜੀ 2019 ਦੇ 4 ਕੁਆਟਰ ਆ ਤੇ 2020 ਦੇ 3 ਕੁਆਟਰ ਹੈਗੇ ਆ। ਜੀ 4 ਹੀ ਕਹਿ ਲਓ, ਹੁਣ ਤਾਂ 4 ਚੌਥਾ ਵੀ ਖਤਮ ਹੋਣ ਵਾਲਾ ਦਸੰਬਰ ਹੀ ਆ ਗਿਆ। ਸੋ ਹਾਂਜੀ, ਮੋਸਟਲੀ ਪਿਛਲੇ 2019 ਦੇ 4 ਕੁਆਟਰ ਜਿਹੜੇ ਆ ਉਹਨਾਂ ਚੋਂ ਕੋਈ ਇੱਕ ਕੁਆਟਰ ਜਿਹੜਾ ਆ ਉਹ ਮੈਚ ਕਰਨਾ ਆ ਤੁਸੀਂ 2019 ਤੇ 2020 ਦੇ ਨਾਲ। ਤੇ ਜੇ ਇੱਕ ਕੁਆਟਰ ਜਿਹੜਾ ਤੁਹਾਡਾ ਕੋਈ ਵੀ ਆ ਉਹ 25% ਤੁਹਾਡਾ ਜਿਹੜਾ ਆ ਉਹ ਤੁਹਾਡੀ ਰੈਵਨਿਊ ਥੱਲੇ ਗਿਆ ਆ, ਹਾਂਜੀ ਗਿਰਾਵਟ ਨਹੀਂ ਹੈਗੀ, ਤੇ ਫਿਰ ਤੁਸੀਂ ਕੁਆਲੀਫਾਈ ਨਹੀਂ ਕਰਦੇ ਹੈਗੇ। ਸੋ ਇਹ ਯਾਰ ਕਿ ਕਾਫੀ ਵੱਡੀ ਜਿਹੜੀ ਸ਼ਰਤ ਹੈਗੀ ਆ ਉਹ ਵਿੱਚ ਰੱਖੀ ਗਈ ਆ PPP ਲੋਨ ਦੇ ਵਿੱਚ। ਸੋ ਨਾਲ ਦੇ ਨਾਲ ਇਹ ਵੀ ਦੇਖਣਾ ਚਾਹੁੰਦੇ ਆ ਨਾ ਵੀ ਪਹਿਲੇ PPP ਲੋਨ ਦਿੱਤੇ ਦਾ ਕੋਈ ਫਾਇਦਾ ਵੀ ਇਹਨਾਂ ਨੂੰ ਹੋਇਆ ਆ ਜਾਂ ਨਹੀਂ ਜਿਹੜਾ। ਹਾਂਜੀ, ਔਰ ਨਾਲ ਦੇ ਨਾਲ ਰਾਜ ਇਹ ਵੀ ਆ ਕਿ ਹੁਣ ਇਟਸ ਅਬਾਊਟ ਟਾਈਮ ਹੈਗਾ ਕਿ ਜਿਹਦੇ 'ਚ ਉਹਦੇ ਵੀ ਆਡਿਟ ਜਿਹੜੇ ਆ ਪਿਛਲੇ ਸਾਲ ਦੇ ਜਿਹੜੇ ਆ ਉਹ ਵੀ ਸ਼ੁਰੂ ਹੋਣ ਜਾ ਰਹੇ ਆ ਕਿ ਜਿਨ੍ਹਾਂ ਨੇ PPP ਲੋਨ ਲਏ ਸੀਗੇ ਜਾਂ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਚੀਜ਼ ਕੀਤੀ ਸੀਗੀ ਫਸਟ ਕੁਆਟਰ ਸੈਕਿੰਡ ਕੁਆਟਰ ਦੇ ਵਿੱਚ। ਸੋ ਉਹ ਵੀ ਹੁਣ ਆਲਮੋਸਟ 6 ਮਹੀਨੇ ਦਾ ਟਾਈਮ ਜਿਹੜਾ ਆ ਉਹ ਲੰਘ ਚੱਲਿਆ। ਸੋ ਉਹਦੇ ਬਾਰੇ ਦੇ ਵਿੱਚ ਵੀ ਜਿਹੜਾ ਹੁਣ ਜਿਹੜੇ ਆਡਿਟਸ ਵਗੈਰਾ ਹੈਗੇ ਆ, ਜਿਹੜੀਆਂ ਕਾਰਵਾਈ ਜਿਹੜੀ ਹੈਗੀ ਆ ਉਹ ਸ਼ੁਰੂ ਹੋਣ ਵਾਲੀ ਆ। ਸੋ ਉਹ ਵੀ ਜਿਹੜੀ ਆ ਉਹ ਵੀ ਧਿਆਨ 'ਚ ਰੱਖਣ ਯੋਗ ਆ। ਅਤੇ ਸੋ ਜਦੋਂ ਆਪਾਂ ਇਹ ਕੁਛ ਵੀ ਇੱਦਾਂ ਪੇਪਰ ਵਰਕ ਕਰਦੇ ਹਾਂ, ਕਈ ਵਾਰੀ ਆਪਾਂ ਇੱਕ ਚੀਜ਼ ਕਰ ਜਾਂਦੇ ਹਾਂ ਕਿ ਕਿਸੇ ਇੱਕ ਚੀਜ਼ ਲਈ ਕੁਆਲੀਫਾਈ ਹੋਣ ਲਈ ਆਪਾਂ ਕੁਛ ਨਾ ਕੁਛ ਉੱਪਰ ਥੱਲੇ ਕਰ ਜਾਂਦੇ ਹਾਂ, ਪਰ ਉਹਦੇ ਨਾਲ ਫਿਰ ਆਪਾਂ ਦੂਜੇ ਬੰਨੇ ਡਿਸਕੁਆਲੀਫਾਈ ਹੋ ਜਾਂਦੇ ਹਾਂ। ਸੋ ਇਹ ਮੇਕ ਸ਼ੋਰ ਕਰਿਓ ਕਿ ਜੋ ਪਿੱਛੇ ਲਿਆ ਆ ਉਹਨੂੰ ਧਿਆਨ 'ਚ ਰੱਖਿਓ, ਚੇਤੇ ਰੱਖਿਓ, ਅਤੇ ਅਗਲੇ ਲਈ ਕੁਆਲੀਫਾਈ ਕਰਨ ਲਈ ਕਿਤੇ ਪਿਛਲੇ 'ਚ ਨਾ ਫਸੀਏ। ਸੋ ਪ੍ਰੋਬਲਮ ਜਿਹੜੀ ਆ ਉਹ ਮਤਲਬ ਕਿ ਹੁਣ ਦੋ ਟਾਈਪ ਦੀ ਪ੍ਰੋਬਲਮ ਹੋ ਗਈ ਆ ਕਿ ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਸੀਂ ਇੱਕ ਪਾਸੇ ਬਚਾਉਣ ਲੱਗਦੇ ਤਾਂ ਦੂਜਾ ਫਸ ਜਾਂਦਾ। ਸੋ ਕੋਸ਼ਿਸ਼ ਕਰੋ ਆਪਣੇ CPA ਦੇ ਨਾਲ ਮਿਲ ਕੇ, ਕੋਸ਼ਿਸ਼ ਕਰੋ ਵੀ ਜਿੰਨਾ ਵੱਧ ਤੋਂ ਵੱਧ ਕਲੀਨ ਰਹਿ ਸਕਦੇ ਉਹਨਾਂ ਰਹੋ। ਜੀ ਬਿਲਕੁਲ, ਜੇ ਆਡਿਟ ਆਉਣਗੇ ਤਾਂ ਕਾਫੀ ਕੁਛ ਉਹਨਾਂ ਨੇ ਫਿਰ ਦੇਖਣਾ। ਆਲਰੇਡੀ ਆਪਾਂ ਦੇਖਿਆ ਵੀ ਕਿਉਂਕਿ ਜਿਹੜੀ PPP ਮਨੀ ਸੀ ਇਹ ਫੈਡਰਲ ਮਨੀ ਸੀ, ਸੋ ਉਹਨਾਂ ਨੇ ਜਿਹੜੀਆਂ ਆਲਰੇਡੀ ਇਸ ਨੂੰ ਮਾਫ ਕਰਨ ਦੇ ਲਈ ਵੀ ਜਿਹੜੀਆਂ ਰੱਖੀਆਂ ਸੀਗੀਆਂ ਐਪਲੀਕੇਸ਼ਨਸ, ਉਸ ਦੇ ਵਿੱਚ ਵੀ ਉਹ ਚੀਜ਼ਾਂ ਦੀ ਜਿਹੜੀ ਉਹ ਮੰਗ ਕੀਤੀ ਸੀ ਵੀ ਆਹ ਚੀਜ਼ਾਂ ਜਿਹੜੀਆਂ ਤੁਹਾਨੂੰ ਉਸ ਦੇ ਵਿੱਚ ਦਿਖਾਉਣੀਆਂ ਆ ਅਤੇ ਦੱਸਣੀਆਂ ਜਿਹੜੀਆਂ ਉਹ ਪੈਣੀਆਂ ਆ। ਸੋ ਧਿਆਨ ਜਿਹੜਾ ਜੀ ਭਾਈ ਸਾਰਿਆਂ ਨੇ ਜਿਹੜਾ ਰੱਖਣਾ, ਜਦੋਂ ਵੀ ਦੂਜੀ ਵਾਰੀ PPP ਲੋਨ ਦੇ ਲਈ ਐਪਲੀਕੇਸ਼ਨਸ ਜਿਹੜੀਆਂ ਉਹ ਆਉਣਗੀਆਂ ਉਦੋਂ ਉਸ ਹਿਸਾਬ ਦੇ ਨਾਲ ਹੀ ਤੁਹਾਨੂੰ ਦੇਖ ਕੇ ਦੱਸਣਾ ਜਿਹੜਾ ਉਹ ਪੈਣਾ ਆ, ਕਿੱਦਾਂ ਵਰਤਿਆ ਸੀ ਪਹਿਲਾਂ ਅਤੇ ਕਿੰਨਾ ਉਹ ਜਿਹੜਾ ਫਰਕ ਆ ਉਸ ਦੇ ਵਿੱਚ ਤੁਹਾਡੀ ਜਿਹੜਾ ਫਰਕ ਆ ਹੋ ਰਿਹਾ ਆ। ਜੇ ਤੁਹਾਡਾ ਵੀ ਇਸ ਉੱਤੇ ਕੋਈ ਟਰੱਕਿੰਗ ਦੇ ਬਾਰੇ ਸਵਾਲ ਆ, ਜ਼ਰੂਰੀ ਨਹੀਂ ਇਕੱਲਾ PPP ਦੇ ਨਾਲ ਹੀ ਹੋਵੇ, ਕਿਸੇ ਵੀ ਟਰੱਕਿੰਗ ਦੇ ਬਾਰੇ ਜਿਹੜਾ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹਾਂ। ਅਤੇ ਰਮਨ ਜੀ, ਇਸ ਤੋਂ ਪਹਿਲਾਂ ਆਪਾਂ ਕਾਲਸ ਲੈਣੀਆਂ ਸ਼ੁਰੂ ਕਰੀਏ। ਸਪੌਟ ਰੇਟਸ ਕਿੱਦਾਂ ਰਹੇ ਇਸ ਵੀਕ ਦੇ ਵਿੱਚ? ਬਿਲਕੁਲ ਜੀ, ਸਪੌਟ ਰੇਟ ਜਿਹੜੇ ਆ ਹੁਣ ਆ ਗਈ ਕ੍ਰਿਸਮਸ ਦੀ ਈਵ ਹੈਗੀ ਆ ਹੁਣ, ਅਤੇ ਇਹ ਜਿਹੜੇ ਸਪੌਟ ਰੇਟਸ ਹੈਗੇ ਆ ਬੜੀ ਮੱਚ ਕਾਫੀ ਸਲੋ ਡਾਊਨ ਹੋਏ ਆ। ਜਿਹੜੀ ਮਾਰਕੀਟ ਹੈਗੀ ਆ ਉਹ ਕਾਫੀ ਜਿਹੜੀ ਆ ਨੈਗੇਟਿਵ ਵੱਲ ਨੂੰ ਗਈ ਹੋਈ ਆ ਕਿ ਜਿੱਦਾਂ ਦੀ ਆਪਾਂ ਪਿਛਲੇ 3-4 ਮਹੀਨਿਆਂ 'ਚ ਦੇਖੀ ਸੀ ਉਹਦੇ ਅਕੋਰਡਿੰਗਲੀ ਜਿਹੜਾ ਇਸ ਵੇਲੇ ਜਿੱਦਾਂ ਟੇਪਰ ਡਾਊਨ ਹੋਈ ਆ, ਕਾਫੀ ਫਰਕ ਪਿਆ ਹੈਗਾ। ਅਤੇ ਦੂਸਰੀ ਗੱਲ ਆ ਕਿ ਜਿਹੜਾ ਇੱਕ ਤਾਂ ਕੈਲੀਫੋਰਨੀਆ ਦਾ ਜਿਹੜਾ ਪ੍ਰੋਡਿਊਸ ਹੈਗਾ ਆ ਉਹ ਸਲੀਨਰ ਜਿਹੜਾ ਉਹ ਬੰਦ ਹੋ ਚੁੱਕਾ ਆ, ਬਹੁਤ ਘੱਟ ਹੈਗਾ। ਸੋ ਸਾਰੇ ਦਾ ਸਾਰਾ ਪ੍ਰੋਡਿਊਸ ਜਿਹੜਾ ਆ ਯੂਮਾ ਅਤੇ ਨੋਗੈਲਸ ਅਤੇ ਥੱਲੇ ਚਲਾ ਜਾਂਦਾ ਆ ਟੈਕਸਸ ਵਾਲੇ ਪਾਸੇ। ਸੋ ਇਸ ਕਰਕੇ ਕਾਫੀ ਫਰਕ ਪੈਂਦਾ। ਅਤੇ ਦੂਸਰੀ ਗੱਲ ਹੈ ਕਿ ਜਿਹੜਾ ਈਸਟ ਕੋਸਟ ਦੇ ਵਿੱਚ ਜਿਹੜਾ ਇਸ ਵੇਲੇ ਸਨੋ ਸਟੋਰਮ ਵੀ ਚੱਲ ਰਿਹਾ ਹੈਗਾ, ਉਹਦੇ ਕਰਕੇ ਵੀ ਜਿਹੜਾ ਕਾਫੀ ਫਰਕ ਪੈਂਦਾ ਹੈਗਾ। ਸੋ ਮਾਰਕੀਟ ਜਿਹੜੀ ਆ ਕਾਫੀ ਸਲੋ ਹੈਗੀ। ਅਤੇ ਰਾਜ ਦੇ ਨਾਲ ਇੱਕ ਮੈਂ ਚੀਜ਼ ਜਿਹੜੀ ਲਾਸਟ ਵੀਕ ਆਪਾਂ ਇੱਕ ਕਾਲਸ ਵੀ ਆਈਆਂ ਸੀਗੀਆਂ ਅਤੇ ਮੈਨੂੰ ਸਾਰੇ ਵੀਕ 'ਚ ਕਾਲ ਆਉਂਦੀਆਂ ਰਹੀਆਂ ਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ ELD ਦੀ ਲੱਗਣਾ ਸੀਗਾ, ਮੈਂਡੇਟ ਜਿਹੜਾ ਲੱਗਣਾ ਸੀਗਾ, ਉਹ ਅਜੇ ਇਹ ਮਤਲਬ ਕਿ ਗਵਰਨਮੈਂਟ ਦੇ ਵੱਲੋਂ ਜਾਂ ਕਹਿ ਲਓ ਵੀ ਜਿਹੜਾ ਸਟੇਟ ਆਫ ਕੈਲੀਫੋਰਨੀਆ ਦੇ ਵੱਲੋਂ ਓਫੀਸ਼ੀਅਲੀ ਇਹਨੂੰ ਅਜੇ ਨਹੀਂ ਕਨਫਰਮ ਕੀਤਾ ਗਿਆ। ਪਰ ਜਿਹੜੇ ਮੇਰੇ ਸੋਰਸਿਸ ਹੈਗੇ ਉਹਨਾਂ ਦੇ ਅਕੋਰਡਿੰਗਲੀ ਜਦੋਂ ਮੈਂ ਪਤਾ ਕੀਤਾ ਸਾਰਾ ਕੁਛ, ਅਤੇ ਇਹ ਜਿਹੜਾ ELD ਦੀ ਇਨਫੋਰਸਮੈਂਟ ਹੈਗੀ ਆ ਉਹ CHP ਨਹੀਂ ਕਰ ਰਹੀ ਹੈਗੀ ਇਸ ਵੇਲੇ। ਸੋ ਜਿਹੜੀ ਕੈਲੀਫੋਰਨੀਆ ਦੇ ਵਿੱਚ ELD ਲੱਗਣੀ ਹੈਗੀ ਸੀਗੀ ਦਸੰਬਰ 19 ਤੋਂ, ਉਹਦੀ ਇੱਕ ਤਾਂ ਇਨਫੋਰਸਮੈਂਟ ਨਹੀਂ ਕੀਤੀ ਜਾ ਰਹੀ। ਅਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਨਿਊਜ਼ ਹੈਗੀ ਆ ਉਹ ਹੈਗੀ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਅਗਲੇ ਸਾਲ ਤੱਕ ਇਹਦੀ ਜਿਹੜੀ ਇਨਫੋਰਸਮੈਂਟ ਹੈ ਉਹ ਰੋਕ ਦਿੱਤੀ ਜਾਵੇ ਫੋਰ 1 ਸਾਲ ਹੋਰ
ਇਹਦੀ ਇਨਫੋਰਸਮੈਂਟ ਜਿਹੜੀ ਆ ਉਹ ਰੋਕ ਦਿੱਤੀ ਜਾਵੇ। ਇਹ ਸਿਰਫ ਆਪਾਂ ਇੰਟਰਾ ਸਟੇਟ ਦੀ ਗੱਲ ਕਰ ਰਹੇ ਹਾਂ, ਜਿਹੜਾ ਕੈਲੀਫੋਰਨੀਆ ਦੇ ਵਿਦਿਨ ਜਿਹੜਾ ਕੈਲੀਫੋਰਨੀਆ ਦੇ ਵਿੱਚ ਆ। ਸੋ ਕਿਉਂਕਿ ਜਿਹੜਾ CHP ਰਿਸੋਰਸਿਸ ਕਹਿੰਦੇ ਕਿ ਅਸੀਂ ਜਿਹੜੀ ਡਿਪਾਰਟਮੈਂਟ ਹੈਗਾ ਬਿਕੋਜ਼ ਆਫ COVID-19 ਉਹ ਰੈਡੀ ਨਹੀਂ ਹੈਗਾ ਇਹਨੂੰ ਇਨਫੋਰਸ ਕਰਨ ਵਾਸਤੇ। ਸਾਡੇ ਜਿਹੜੇ ਆਫਿਸਰਸ ਆ ਉਹ ਰੈਡੀ ਨਹੀਂ ਹੈਗੇ ਇਨਫੋਰਸ ਕਰਨ ਵਾਸਤੇ। ਸੋ ਇਸ ਕਰਕੇ ਮੋਸਟ ਪ੍ਰੋਬੇਬਲੀ ਇਹਨੂੰ ਅਗਲੇ 1 ਸਾਲ ਵਾਸਤੇ ਜਿਹੜਾ ਆ ਇਹਨੂੰ ਸ਼ਾਇਦ ਪੋਸਟਪੋਨ ਕਰ ਦੇਣ, ਪਰ ਆਪਾਂ ਇਹ ਕਨਫਰਮ ਨਹੀਂ ਜਿਹੜਾ ਕਰ ਰਹੇ, ਅਜੇ ਹਾਲ ਦੀ ਘੜੀ ਕਿਆਸ ਰਹੀਆਂ, ਰਾਈਟ? ਹਾਂਜੀ, ਕਿਆਸ ਰਹੀਆਂ, ਪਰ ਇਸ ਵੇਲੇ CHP ਇਨਫੋਰਸ ਨਹੀਂ ਕਰ ਰਹੀ। ਇਨਫੋਰਸਮੈਂਟ ਜਿਹੜੀ ਉਹ ਨਹੀਂ ਕਰ ਰਹੀ, ਇਹ ਚੀਜ਼ ਆ, ਇਨਫੋਰਸਮੈਂਟ ਨਹੀਂ ਕਰ ਰਹੀ ਹੈਗੀ। ਹਾਂਜੀ ਇਹ ਜਿਹੜੀ ਆ CHP ਜਿਹੜੀ ਹੈਗੀ ਆ ਉਹਨਾਂ ਨੇ ਇਨਫੋਰਸਮੈਂਟ ਨਹੀਂ ਕਰ ਰਹੇ ਹੈਗੇ, ਕਿਉਂਕਿ ਅਸੀਂ ਮੈਨੂੰ ਇਹ ਵੀ ਕਾਲਸ ਆਈਆਂ ਹੈਗੀਆਂ, ਸਕੇਲਸ ਤੇ ਵੀ ਕਾਲ ਕੀਤੀਆਂ ਲੋਕਾਂ ਨੇ ਵੀ, ਮੈਂ ਵੀ ਕਾਲ ਕੀਤੀਆਂ ਹੈਗੀਆਂ, ਤੇ ਪਤਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਇਨਫੋਰਸਮੈਂਟ ਤਾਂ ਬਿਲਕੁਲ ਨਹੀਂ ਇਸ ਵੇਲੇ ਕਰ ਰਹੇ ਹੈਗੇ। ਪਰ ਜਿਹੜੀ ਇਹਦੀ ਆਸ ਕਰਦੇ ਆ ਕਿ ਇਹ ਜਿਹੜੀ ਚੀਜ਼ ਹੈ ਇਹਨੂੰ 1 ਸਾਲ ਵਾਸਤੇ ਐਕਸਟੈਂਡ ਕਰ ਦੇਣਗੇ ਮੇ ਬੀ। ਸੋ ਉਹਦੇ ਲਈ ਆਪਾਂ ਨੂੰ ਮੇਰੇ ਖਿਆਲ ਦੇ ਵਿੱਚ ਹੈ ਕਿ ਇਸ ਸਾਲ ਦੇ ਐਂਡ ਤੱਕ ਵੇਟ ਕਰਨੀ ਪਊਗੀ। ਜਿਹੜੀ ਪ੍ਰੈਸ ਰਿਲੀਜ਼ ਹੈਗੀ ਆ, ਓਫੀਸ਼ੀਅਲ ਪ੍ਰੈਸ ਰਿਲੀਜ਼ ਜਿਹੜੀ ਆ ਉਹ ਅਜੇ ਨਹੀਂ ਆਈ ਹੈਗੀ, ਪਰ ਅਨਕਨਫਰਮਡ ਸੋਰਸਿਸ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਇਹਨੂੰ 1 ਸਾਲ ਵਾਸਤੇ ਸ਼ਾਇਦ ਐਕਸਟੈਂਡ ਕੀਤਾ ਜਾ ਸਕਦਾ। ਵੈਸੇ ਵੀ ਉਹਨਾਂ ਨੇ ਆਈ ਥਿੰਕ 31 ਜਿਹੜੀ ਦਸੰਬਰ ਉਹ ਤਰੀਕ ਰੱਖੀ ਸੀਗੀ 2020 ਦੀ। ਸੋ ਮੇ ਵੀ ਆਪਾਂ ਨੂੰ ਇਹ ਕ੍ਰਿਸਮਸ ਦੇ ਵੀਕ ਤੋਂ ਅਗਲੇ ਵੀਕ ਦੇ ਵਿੱਚ 31 ਦਸੰਬਰ ਵਾਲੇ ਵੀਕ ਦੇ ਵਿੱਚ ਵੀ CHP ਵੱਲੋਂ ਕੁਛ ਅਧਿਕਾਰਤ ਤੌਰ ਦੇ ਉੱਤੇ ਸੁਣਨ ਨੂੰ ਇਸ ਦੇ ਉੱਤੇ ਜਿਹੜਾ ਉਹ ਮਿਲ ਸਕਦਾ ਹੈਗਾ ਆ। ਅਤੇ ਬਿਲਕੁਲ ਆਈ ਥਿੰਕ ਉਹ ਇਹੀ ਕਹਿ ਰਹੇ ਆ ਨਾ ਵੀ ਜਿੱਦਾਂ ਵੀ ਤਿਆਰੀ ਨਹੀਂ ਕਰ ਸਕੇ ਇਨਫੋਰਸਮੈਂਟ ਦੀ, ਉਹ ਪੂਰੇ ਮੁਲਕ ਦੇ ਵਿੱਚ ਇਨਫੋਰਸਮੈਂਟ ਚੱਲਦੀ ਆ, ਪਰ ਇਹ ਕੈਲੀਫੋਰਨੀਆ ਵਾਲੇ ਕਹਿੰਦੇ ਸਾਡੇ ਤੋਂ ਤਿਆਰੀ ਜਿਹੜੀ ਉਹ ਨਹੀਂ ਹੋ ਸਕੀ। ਇਹ ਚਲੋ ਕਿਸੇ ਨੂੰ ਫਾਇਦਾ ਵੀ ਆ, ਕਿਸੇ ਨੂੰ ਨੁਕਸਾਨ ਵੀ ਆ। ਕਈ ਕਹਿਣਗੇ ਯਾਰ ਅਸੀਂ ਤਾਂ ਸਾਰਾ ਕੁਝ ਕਰਾ ਲਿਆ, ਅਤੇ ਫਿਰ ਇਹਨਾਂ ਨੇ 1 ਸਾਲ ਅੱਗੇ ਐਕਸਟੈਂਡ ਕਰ ਦਿੱਤੀ, ਅਤੇ ਜਿਨ੍ਹਾਂ ਨੇ ਨਹੀਂ ਕਰਾਇਆ ਉਹਨਾਂ ਨੇ ਕਹਿਣਾ ਲੈ ਵੀ 1 ਸਾਲ ਦੀ ਆਪਾਂ ਨੂੰ ਜਿਹੜੀ ਹੋਰ ਮੌਲਤ ਜਿਹੜੀ ਆ ਉਹ ਮਿਲ ਗਈ ਹੈ। ਹਾਂ ਬਿਲਕੁਲ, ਇਹ ਚੀਜ਼ ਤਾਂ ਬਹੁਤ ਜ਼ਿਆਦਾ ਜਿਹੜੀ ਆ ਇਹ ਸੁਣਨ ਨੂੰ ਮਿਲ ਰਹੀ ਆ ਕਿ ਇਹ ਕਿਉਂ ਕੀਤਾ ਜਾ ਰਿਹਾ ਜਦੋਂ ਸਾਰੀ ਕੰਟਰੀ ਜਿਹੜੀ ਆ ਇਨਫੋਰਸ ਕਰ ਰਹੀ ਹੈਗੀ ਆ। ਤੇ ਇਹਦੇ ਨਾਲ ਹੀ ਰਾਜ ਜਿਹੜਾ ਹੈਗਾ FMCSA ਨੇ ਜਿਹੜਾ COVID-19 ਦਾ CDL ਮੈਡੀਕਲ ਸਰਟੀਫਿਕੇਟ ਵੇਵਰ ਸੀਗਾ, ਉਹ ਦਸੰਬਰ 31 ਨੂੰ ਐਕਸਪਾਇਰ ਹੋਣ ਜਾ ਰਿਹਾ ਸੀਗਾ, ਉਹ ਉਹਨਾਂ ਨੇ ਵਧਾ ਕੇ ਫਰਵਰੀ 28 ਤੱਕ ਕਰ ਦਿੱਤਾ ਹੈਗਾ। ਸੋ ਜਿਹੜਾ ਮੈਡੀਕਲ ਸਰਟੀਫਿਕੇਟ ਹੈਗਾ, ਔਰ ਇਹ ਸਿਰਫ ਇੰਟਰ ਸਟੇਟ ਡਰਾਈਵਰਸ ਲਈ ਹੈਗਾ, ਇੰਟਰਾ ਸਟੇਟ ਡਰਾਈਵਰਸ ਲਈ ਨਹੀਂ ਹੈਗਾ। ਸੋ ਇੰਟਰਾ ਸਟੇਟ ਲਈ ਤੁਸੀਂ ਅਜੇ ਵੀ DMV ਨਾਲ ਕੰਟੈਕਟ ਕਰਨਾ ਹੈਗਾ। ਆਨਲਾਈਨ DMV ਦੀਆਂ ਜਿਹੜੀਆਂ ਵਰਚੁਅਲ ਆਫਿਸਿਸ ਹੈ ਉਹਨਾਂ ਦੇ ਥਰੂ ਕੰਟੈਕਟ ਕਰ ਸਕਦੇ ਹਾਂ। ਸੋ ਇਹ ਜਿਹੜਾ ਮੈਡੀਕਲ ਸਰਟੀਫਿਕੇਟ ਵੇਵਰ ਹੈਗਾ, ਇਹ ਫਰਵਰੀ 28 2021 ਤੱਕ ਐਕਸਟੈਂਡ ਕੀਤਾ ਗਿਆ ਹੈਗਾ ਫॉर ਇੰਟਰ ਸਟੇਟ ਡਰਾਈਵਰਸ। ਕੈਲੀਫੋਰਨੀਆ ਤੇ ਦੂਜੇ ਸੂਬਿਆਂ ਦੇ ਵਿਚਕਾਰ ਜਦੋਂ ਚੱਲਦੇ ਆ ਹਾਂਜੀ, ਜਦੋਂ ਤੁਸੀਂ ਬਾਹਰ ਨੇ ਉਹਨਾਂ ਦੇ ਵਾਸਤੇ ਐਕਸਟੈਂਡ ਕੀਤਾ ਗਿਆ। ਜਿਹੜੇ ਇੰਟਰਾ ਸਟੇਟ ਡਰਾਈਵਰ ਹੈਗੇ ਜਿਹੜੇ ਵਿਦਨ ਕੈਲੀਫੋਰਨੀਆ ਚੱਲਦੇ ਹੈਗੇ ਆ, ਉਹਨਾਂ ਦਾ ਜਿਹੜਾ ਆ ਉਹ ਦਸੰਬਰ 31 ਤੱਕ ਹੀ ਆ ਜੇ, ਉਹਨੂੰ ਅਜੇ ਐਕਸਟੈਂਡ ਨਹੀਂ ਕੀਤਾ ਗਿਆ ਜੀ। ਆਪਣੇ ਨਾਲ ਜੁੜੇ ਹੋਏ ਨੇ ਸਰਦੂਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤਨਾ ਭਰਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਕਿ ਮੈਂ ਥੋੜੀ ਜਿਹੀ 5 ਮਿੰਟ ਲੈ ਸਕਦਾ ਤੁਹਾਡੇ ਕੋਲ ਗੱਲ ਕਰਨ ਦੇ? ਇੰਨਾ ਲੰਬਾ ਸਮਾਂ ਤਾਂ ਨਹੀਂ, ਟਰਾਈ ਕਰੋ ਜੀ ਛੋਟੀ ਗੱਲ ਕਰਨ ਦੀ। ਸ਼ਾਰਟਕਟ ਮੈਂ ਕਰਦਾ। ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਭਾਜੀ ਇਹ 1984 ਦਾ ਜਿਹੜੇ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਅਟੈਕ ਹੋਇਆ ਸੀ, ਉਸ ਸਮੇਂ ਦਾ ਮੈਂ ਟਰੱਕ ਚਲਾਉਣਾ। ਮੈਨੂੰ 20 ਸਾਲ ਹੋ ਚੱਲੇ ਆ ਕੈਲੀਫੋਰਨੀਆ ਟਰੱਕ ਚਲਾਉਂਦੇ ਨੂੰ। ਪੂਰੇ 48 ਸਟੇਟਾਂ ਦੇ ਵਿੱਚ ਮੈਂ ਚੱਲਦਾ ਜੀ। ਤੇ ਮਤਲਬ ਇੱਥੇ ਵੀ 20 ਸਾਲ ਮਤਲਬ ਪੂਰੇ ਹੋ ਗਏ ਮੈਨੂੰ ਇੱਥੇ ਚਲਾਉਂਦੇ ਨੂੰ ਟਰੱਕ। ਤੇ ਜਦੋਂ ਦੀ ELD ਆਈ ਹੈ ਨਾ, ਲੋਕਾਂ ਨੂੰ ਪਹਿਲਾਂ ਵਹਿਮ ਸੀਗਾ ਵੀ ਆਪਾਂ ਨੂੰ ਪਤਾ ਨਹੀਂ ਕੀ ਹੋ ਜਾਣਾ। ਵੇਖੋ ਜੇ ਤੁਸੀਂ ਆਪਾਂ ਧਿਆਨ ਨਾਲ ਚਲਾਉਂਦੇ ਆ ਟਰੱਕ, ਬਹੁਤ ਵਧੀਆ ਚੀਜ਼ ਵਾ ਇਹ ਤਾਂ ਆ ਗਈ ਹੈ। 750 ਮੀਲਾਂ ਤੁਸੀਂ ਐਵਰੀ ਡੇ ਜਾਂ 700 ਮੀਲਾਂ ਤਾਂ ਆਪਾਂ ਕੱਢ ਸਕਦੇ ਹਾਂ। ਤੇ ਇਹਨੂੰ ਜੇ ਆਪਾਂ ਨਾ ਛੇੜੀ ਕਰੀਏ ਤੇ ਬੜਾ ਵਧੀਆ ਚੀਜ਼ ਵਾ ਇਹ ਤਾਂ। ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਹੀ ਕੋਈ ਨਹੀਂ ਇਹਦੇ ਵਿੱਚ ਤੇ ਆਈ। ਪਰ ਇਹਦੋਂ ਅੱਗੇ ਤਾਂ ਹੋਰ ਸਮੁੰਦਰ ਤਾਂ ਪਤਾ ਨਹੀਂ। ਮੇਰੇ ਖਿਆਲ 'ਚ ਅਮਰੀਕਾ ਤੋਂ ਪਰਲੇ ਪਾਸੇ ਕੋਈ ਦੇਸ਼ ਹੋਏ ਤਾਂ ਉੱਧਰ ਨੂੰ ਜਾਣ ਦੀ ਤਿਆਰੀ ਕਰੀਏ ਆਪਾਂ। ਪਰ ਮੇਰਾ ਤਾਂ ਹਿਸਾਬ ਹੈ ਇੱਥੇ ਵੀ ਟਿਕੇ ਰਹਿਣਾ ਚਾਹੀਦਾ ਵਾ। ਇਹ ਭੁੱਖ ਤੇ ਨਿਕਲਣੀ ਨਹੀਂ ਕਿਸੇ ਤਰੀਕੇ ਦੇ ਨਾਲ ਵੀ। ਇੱਕ ਦਿਨ ਦਾ ਕੰਮ ਤੇ ਹੈ ਨਹੀਂ ਇਹ ਜੀ। ਇਹ ਸਾਰੇ ਵੱਡੇ ਟਰਾਂਸਪੋਰਟਾਂ ਨੂੰ ਚਾਹੀਦਾ ਵਾ ਕਿ ਆਪਣੇ ਡਰਾਈਵਰਾਂ ਨੂੰ ਕੁਛ ਨਾ ਕੁਛ ਤਸੱਲੀ ਦੇਣ। ਭਾਈ ਜੇ ਅਮਰੀਕਾ ਦੇ ਵਿੱਚ ਅਸੀਂ ਉਸ ਸਮੇਂ ਦੇ ਡਰਾਈਵਰਾਂ ਵੀਰ ਜੀ, ਜਦੋਂ ਸਾਨੂੰ 3 ਰੁਪਏ ਮਿਲ ਜਾਂਦੇ ਰੋਟੀ ਖਾਣ ਨੂੰ, ਉਹ ਵੀ ਟਾਈਮ ਸੀਗਾ ਜੀ। ਤੇ ਹੁਣ ਇਹ ਤੋਂ ਵਧੀਆ ਦੇਸ਼ ਹੋਰ ਕੰਟਰੀ ਕਿਹੜੀ? ਬਿਲਕੁਲ ਜੀ, ਬਿਲਕੁਲ। ਇਹ ਜਿਹੜੀ ਗੱਲ ਹੈਗੀ ਆ
ਬਿਲਕੁਲ ਤੁਹਾਡੀ ਠੀਕ ਹੈਗੀ ਆ। ਸਾਡੀ ਇੱਕ ਮਜਬੂਰੀ ਬਣ ਚੁੱਕੀ ਆ ਕਿ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਸ਼ਾਇਦ ਜ਼ਿਆਦਾ ਕੰਮ ਕਰਕੇ ਜ਼ਿਆਦਾ ਪੈਸੇ ਬਣਨਗੇ, ਲੇਕਿਨ ਸਮਾਰਟ ਕੰਮ ਕਰਕੇ ਵੀ ਜ਼ਿਆਦਾ ਪੈਸੇ ਬਣ ਸਕਦੇ ਆ। ਸੋ ਇਹ ਥੋੜ੍ਹੀ ਜਿਹੀ ਸੋਚ ਬਦਲਣੀ ਚਾਹੀਦੀ, ਜੋ ਸੋਚ ਬਦਲਣੀ ਪੈਣੀ ਆ ਕਿ ਅਸੀਂ ਸਾਰਾ ਦਿਨ ਟਰੱਕ ਚਲਾ ਕੇ ਹਰ ਇੱਕ ਬੰਦਾ ਇਹ ਸੋਚਦਾ ਕਿ ਸ਼ਾਇਦ ਮੈਂ 1000-1100 ਮੀਲ ਕਰੂੰਗਾ ਤਾਂ ਹੀ ਮੇਰਾ ਗੁਜ਼ਾਰਾ ਹੋਣਾ ਆ। ਪਰ ਡੈਫੀਨੇਟਲੀ ਭਾਈ ਸਾਹਿਬ ਉਹਨਾਂ ਦੀ ਗੱਲ ਠੀਕ ਆ ਕਿ ਜੇ ਤੁਸੀਂ ਲੀਗਲੀ ਚੱਲਦੇ ਹੈਗੇ ਆ ਤੇ ਤੁਹਾਨੂੰ ਥੋੜ੍ਹੇ ਬਹੁਤ ਪੈਸੇ ਤੁਹਾਡੇ ਜਿਹੜੇ ਆ ਰੇਟ ਦੇ ਵਿੱਚ ਵੱਧ ਮਿਲਦੇ ਹੈਗੇ ਆ। ਮੇਰੇ ਖਿਆਲ ਦੇ ਵਿੱਚ ਜਿਹੜੀ ELD ਹੈਗੀ ਆ ਉਹ ਕਾਫੀ ਕਾਰਗਰ ਸਿੱਧ ਹੋ ਸਕਦੀ ਆ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਸੋਚਦੇ। ਜੀ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਲੰਬੀ ਰੇਸ ਦੇ ਘੋੜੇ ਵਾਲੀ ਗੱਲ ਜਿਹੜੀ ਉਹ ਹੁੰਦੀ ਆਪਾਂ ਸ਼ਾਰਟ ਦੇ ਵਿੱਚ ਨਾ ਸੋਚੀਏ ਵੀ ਥੋੜ੍ਹੇ ਸਮੇਂ ਦੇ ਵਿੱਚ ਹੀ ਕਰਕੇ ਅਤੇ ਫਿਰ ਆਪਾਂ ਸ਼ਾਇਦ ਬਹੁਤ ਜ਼ਿਆਦਾ ਅਮੀਰ ਬਣ ਜਾਣਾ ਆ। ਕਿਉਂਕਿ ਦੇਖੋ ਜਿਨ੍ਹਾਂ ਲੋਕਾਂ ਨੂੰ ਆਪਾਂ ਦੇਖਦੇ ਹਾਂ ਵੀ ਉਹ ਏਡੇ ਏਡੇ ਰੁਤਬਿਆਂ ਦੇ ਉੱਤੇ ਪਹੁੰਚੇ ਸਮਾਂ ਲੱਗਦਾ ਉਹ ਸਾਰਿਆਂ ਤੱਕ ਪਹੁੰਚਣ ਦੇ ਲਈ। ਇਹ ਨਹੀਂ ਆ ਵੀ ਅੱਜ ਆਪਾਂ ਆਏ ਹਾਂ ਅਤੇ ਪਰਸੋਂ ਨੂੰ ਜਾਂ ਅਗਲੇ ਹਫ਼ਤੇ ਜਾਂ ਅਗਲੇ ਮਹੀਨੇ ਜਾਂ ਅਗਲੇ ਸਾਲ ਦੇ ਵਿੱਚ ਹੀ ਆਪਾਂ ਉੱਥੇ ਜਿਹੜਾ ਉਹ ਪਹੁੰਚ ਜਾਣਾ, ਸਮਾਂ ਲੱਗਦਾ ਹੁੰਦਾ ਆ ਇਹ ਸਾਰੀਆਂ ਚੀਜ਼ਾਂ ਦੇ ਲਈ। ਸੋ ਥੋੜ੍ਹਾ ਜਿਹਾ ਆਪਾਂ ਨੂੰ ਇਸ ਚੀਜ਼ ਦੇ ਵਿੱਚ ਸਬਰ ਜਿਹੜਾ ਉਹ ਜ਼ਰੂਰ ਰੱਖਣ ਦੀ ਜ਼ਰੂਰਤ ਆ। ਨੋ ਡਾਊਟ ਬਹੁਤ ਸਾਰੀਆਂ ਟੈਨਸ਼ਨਾਂ ਮੁਸ਼ਕਿਲਾਂ ਨੇ, ਪਹਿਲਾਂ ਦੇ ਨਾਲੋਂ ਮਹਿੰਗਾਈਆਂ ਵਧੀਆਂ ਨੇ, ਇਹਦੇ ਵਿੱਚ ਆਪਾਂ ਕੋਈ ਉਸ ਤੋਂ ਪਿੱਛੇ ਨਹੀਂ ਹਟਦੇ ਉਸ ਗੱਲ ਤੋਂ। ਪਰ ਇਹ ਆ ਵੀ ਪਰ ਫਿਰ ਵੀ ਉਸ ਦੇ ਹਿਸਾਬ ਦੇ ਨਾਲ ਹੀ ਆਪਾਂ ਨੂੰ ਜਿਹੜਾ ਉਹ ਚੱਲਣਾ ਪੈਣਾ ਆ। ਵਕਤ ਜਿਹੜਾ ਆ ਉਹ ਬਦਲਦਾ ਹੀ ਰਹਿੰਦਾ ਹੁੰਦਾ ਆ। ਜੀ ਬਿਲਕੁਲ ਰਾਜ। ਅਤੇ ਇੱਕ ਹੋਰ ਜਿਹੜਾ ਅਪਡੇਟ ਹੈਗਾ ਆ ਉਹ ਬਹੁਤ ਜ਼ਰੂਰੀ ਹੈਗਾ ਕਿ ਜਨਵਰੀ 5 ਲਾਸਟ ਡੇਟ ਹੈਗੀ ਆ। ਉਸ ਤੋਂ ਪਹਿਲਾਂ ਜਿਹੜਾ ਤੁਸੀਂ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਆਪਣੀ ਜਿਹੜੀ ਆ ਰਜਿਸਟਰੀ ਆ ਉਹ ਕਰਾਉਣੀ ਤੁਹਾਡੀ ਲਾਜ਼ਮੀ ਹੈਗੀ ਆ। ਚਾਹੇ ਤੁਸੀਂ ਸਿੰਗਲ ਓਨਰ ਆਪਰੇਟਰ ਹੈਗੇ ਆ, ਚਾਹੇ ਤੁਸੀਂ ਕੰਪਨੀ ਦੇ ਹੈਗੇ ਆ, ਤੁਹਾਨੂੰ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਹੈਗਾ ਉਹਦੇ ਵਿੱਚ ਤੁਹਾਡੀ ਜਿਹੜੀ ਆ ਜਿਹੜਾ ਤੁਹਾਡਾ ਅਕਾਊਂਟ ਆ ਉਹ ਖੋਲ੍ਹਣਾ ਬਹੁਤ ਜ਼ਰੂਰੀ ਹੈਗਾ ਜਨਵਰੀ 5 ਤੋਂ ਪਹਿਲਾਂ। ਜੇ ਤੁਸੀਂ ਜਨਵਰੀ 5 ਤੋਂ ਬਾਅਦ ਖੁਲਾਉਂਦੇ ਆ ਜਾਂ ਤੁਹਾਡਾ ਅਕਾਊਂਟ ਨਹੀਂ ਖੁੱਲ੍ਹਿਆ ਹੈਗਾ ਅਤੇ ਤੁਹਾਨੂੰ ਫਿਰ ਇਹਦੀ ਵਾਇਲੇਸ਼ਨ ਮਿਲੂਗੀ ਹੁਣ ਜਨਵਰੀ 5 2021 ਤੋਂ ਬਾਅਦ। ਸੋ ਉਹ ਤੁਹਾਡੇ ਆਡਿਟ ਆਊਗਾ ਜਦੋਂ ਤੁਹਾਨੂੰ ਉਹਦੇ ਵਿੱਚ ਵਾਇਲੇਸ਼ਨ ਹੋਊਗੀ ਕਿ ਤੁਸੀਂ ਇਹ ਜਿਹੜਾ ਆ ਅਕਾਊਂਟ ਕਿਉਂ ਨਹੀਂ ਖੁਲਾਇਆ ਸੀਗਾ। ਅਤੇ ਜਿੰਨੇ ਵੀ ਸਿੰਗਲ ਓਨਰ ਆਪਰੇਟਰ ਹੈਗੇ ਆ ਉਹਨਾਂ ਸਾਰਿਆਂ ਵਾਸਤੇ ਜਿਹੜਾ ਇਹ ਅਕਾਊਂਟ ਹੈਗਾ ਉਹਦੇ ਵਿੱਚ ਆਪਣੇ ਆਪ ਦੀ ਕੁਐਰੀ ਜਿਹੜੀ ਆ ਉਹ ਰਨ ਕਰਨੀ ਬਣਦੀ ਆ। ਹਰ ਸਾਲ ਦੇ ਵਿੱਚ ਇੱਕ ਕੁਐਰੀ ਜਿਹੜੀ ਆ ਉਹ ਆਪ ਪੁੱਲ ਕਰਨੀ ਆ। ਸੋ ਮੇਕ ਸ਼ੋਰ ਇਹ ਚੀਜ਼ ਜਿਹੜੀ ਆ ਇਹ ਤੁਸੀਂ ਆਪਣੇ ਜਿੰਨੀ ਜਲਦੀ ਹੋ ਸਕਦਾ ਆਪਣੇ ਅਕਾਊਂਟ ਜਿਹੜੇ ਆ ਉਹ ਖੋਲ੍ਹੋ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਉੱਤੇ। ਸੋ ਉਹ ਇਹ ਜਿਹੜਾ ਇਹ ਵੀ ਜਨਵਰੀ 5 ਦੀ ਤੁਹਾਡੀ ਜਿਹੜੀ ਆ ਇਹ ਡੈਡਲਾਈਨ ਹੈਗੀ ਆ। ਜੀ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਗਦੀਸ਼ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਦੋਨੇ ਵੀਰਾਂ ਤੇ ਸਾਰੇ ਸਰੋਤਿਆਂ ਨੂੰ ਵੈਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਮਨ ਭਾਈ ਮੇਰੇ ਦੋ ਕੁਐਸਚਨ ਹੈ। ਇੱਕ ਤਾਂ ਕੁਐਸਚਨ ਇਹ ਹੈ ਵੀ ਜਿਹੜਾ ELD ਜਦੋਂ ਆਪਾਂ ਚਲਾਉਣੇ ਆ ਉਹਦੇ ਲਈ ਆਪਾਂ ਫੋਨ ਉਹਨਾਂ ਨੇ ਬੰਦ ਕਰ ਦਿੱਤਾ ਕਿ ਨਹੀਂ, ਫੋਨ ਤੇ ਆਪਾਂ ਯੂਜ਼ ਕਰ ਸਕਦੇ ਹਾਂ ਕਿ ਨਹੀਂ। ਤੇ ਨੰਬਰ ਉੱਤੇ ਮੇਰੀ ਉਹਨਾਂ ਨਾਲ ਮੈਂਡੇਟਰ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸਿਰਫ ਤੁਹਾਨੂੰ ਸਾਡੀ ਇਹ ਜਿਹੜੀ ਡਿਵਾਈਸ ਆ ਉਹ ਲੈਣੀ ਪੈਣੀ ਆ, ਤੁਸੀਂ ਆਪਦਾ ਆਈਪੈਡ ਜਾਂ ਕੋਈ ਹੋਰ ਉਹ ਨਹੀਂ ਯੂਜ਼ ਕਰ ਸਕਦੇ। ਇਹਦੇ ਬਾਰੇ। ਤੇ ਦੂਜਾ ਕੁਐਸਚਨ ਮੇਰਾ ਇਹ ਵੀ ਜੀ ਇੱਥੇ ਮੇਰੇ ਕੋਲ ਇੱਕ ਮੇਰਾ ਦੋਸਤ ਹੈ ਤੇ ਉਹਦਾ ਕੈਲੀਫੋਰਨੀਆ ਦਾ ਲਾਇਸੈਂਸ ਆ ਤੇ ਮੈਡੀਕਲ ਜਿਹੜਾ ਸਰਟੀਫਿਕੇਟ ਆ ਉਹਦਾ ਐਕਸਪਾਇਰ ਹੋ ਗਿਆ, ਉਹਨੂੰ ਉੱਥੇ ਹੀ ਜਾਣਾ ਪੈਣਾ ਜਾਂ ਇੱਥੇ ਇੰਡੀਆਨਾ 'ਚ ਵੀ ਅਸੀਂ ਕਰਾ ਸਕਦੇ ਹਾਂ? ਜੀ ਉਹ ਤਾਂ ਜਿਹੜੀ ਸਟੇਟ ਦੇ ਵਿੱਚ ਤੁਹਾਡਾ ਹੈਗਾ ਉੱਥੇ ਹੀ ਤੁਹਾਡਾ ਲਾਇਸੈਂਸ ਆ ਉਹ ਹੋਣਾ ਹੈਗਾ। ਬਾਕੀ ਤੁਸੀਂ ਜਿਹੜਾ DMV ਨੂੰ ਇੱਕ ਵਾਰੀ ਕਾਲ ਕਰ ਸਕਦੇ ਆ। ਦੂਸਰੀ ਗੱਲ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਉਹਦੇ ਬਾਰੇ ਦੇ ਵਿੱਚ ਕਿ ਜਿਹੜਾ ਤੁਸੀਂ ਕਹਿ ਰਹੇ ਆ ਕਿ ELD ਦੇ ਬਾਰੇ ਦੇ ਵਿੱਚ ਫੋਨ ਤਾਂ ਕੋਈ ਐਸਾ ਚੀਜ਼ ਜਿਹੜੀ ਆ ਉਹ ਬੰਦ ਨਹੀਂ ਕੀਤੀ ਹੈਗੀ। ਤੁਹਾਨੂੰ ਕੌਣ ਕਹਿ ਰਿਹਾ ਹੈਗਾ ਕਿ ਤੁਸੀਂ ਉਹਨਾਂ ਦਾ ਡਿਵਾਈਸ ਯੂਜ਼ ਕਰ ਸਕਦੇ ਆ, ਆਪਣਾ ਨਹੀਂ ਕਰ ਸਕਦੇ? ਉਹ ਤੁਹਾਡੀ ਕੰਪਨੀ ਕਹਿ ਰਹੀ ਹੈਗੀ ਆ, ਉਹ ਕੋਈ FMCSA ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਸੋ ਉਹ ਤੁਸੀਂ ਮੈਨੂੰ ਇੱਕ ਵਾਰੀ ਕੁਐਸਚਨ ਜੇ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਕਿ ਕੌਣ ਕਹਿ ਰਿਹਾ ਹੈਗਾ ਤੁਹਾਨੂੰ ਉਹ ਯੂਜ਼ ਕਰਨ ਨੂੰ। MDT ਵਾਲੇ MDT ਪਲੱਸ ਸਾਡੇ ਕੋਲ ਹੈਗੀ ਹੈ ਤੇ ਆਪਣਾ ਉਹ ਤੇ 2 ਸਾਲ ਕਰਦਿਆਂ ਨੂੰ ਤੇ ਉਹੀ। ਹਾਂਜੀ ਉਹ ਤੁਹਾਡੀ ਕੰਪਨੀ ਕਹਿ ਰਹੀ ਹੈ ਜੀ, ਉਹ FMCSA ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਕੰਪਨੀ ਕਹਿ ਰਹੀ ਵਿੱਚ ਉਹ ਕਹਿੰਦੇ ਵੀ ਤੁਹਾਨੂੰ ਕਹਿੰਦੇ ਸਾਡੀ ਐਡਵਾਈਸ ਲੈਣੀ ਪੈਣੀ ਆ। ਹਾਂਜੀ ਫੋਨ ਯੂਜ਼ ਕਰ ਸਕਦੇ ਲਿਖ ਲਿਆ, ਕਹਿੰਦੇ ਟਿਕਟਾਂ ਮਿਲਦੀਆਂ ਨੇ ਨੰਬਰ ਤੋਂ ਉੱਤੇ। ਕਹਿੰਦੇ ਵੀ ਮੈਂ ਉਹਨੂੰ ਕਹਿੰਦੀ ਮੇਰੇ ਕੋਲ ਆਈਪੈਡ ਹੈਗਾ, ਉਹ ਕਹਿੰਦੇ ਵੀ ਨਹੀਂ ਤੁਸੀਂ ਸਾਡੀ ਐਡਵਾਈਸ ਨਹੀਂ।
ਉਹਦੇ ਨਹੀਂ, ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਹਾਨੂੰ ਉਹਨਾਂ ਦੀ ਹੀ ਡਿਵਾਈਸ, ਤੁਸੀਂ ਉਹ ਕੰਪਨੀ ਚੂਜ਼ ਕਰ ਸਕਦੇ ਆ ਜਿੱਥੇ ਇੱਕ ਹੁੰਦਾ ਆ ਬ੍ਰਿੰਗ ਯੋਰ ਓਨ ਡਿਵਾਈਸ, ਉਹ ਤੁਸੀਂ ਉਹਨਾਂ ਨੂੰ ਚੈੱਕ ਕਰ ਸਕਦੇ ਆ। ਜੇ ਤੁਸੀਂ ਆਪਣਾ ਡਿਵਾਈਸ ਯੂਜ਼ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਤੁਸੀਂ ਕੰਪਨੀ ਦੇ ਨਾਲ ਗੱਲ ਕਰ ਸਕਦੇ ਹੈਗੇ ਆ। ਤੇ ਇਸ ਕਰਕੇ ਜਿਹੜਾ ਇਹ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਫੋਨ ਦੇ ਉੱਤੇ ਤੁਹਾਨੂੰ ਟਿਕਟਾਂ ਮਿਲਦੀਆਂ ਹੈਗੀਆਂ ਜਾਂ ਤੁਹਾਨੂੰ ਜਿਹੜੀ ਆ ਉਹਨਾਂ ਦੀ ਡਿਵਾਈਸ ਤੇ ਟਿਕਟ ਨਹੀਂ ਮਿਲੂਗੀ। ਟਿਕਟ ਤਾਂ ਗਲਤੀ ਦੀ ਮਿਲਣੀ ਹੈ ਜੀ, ਡਿਵਾਈਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੀ। ਡਿਵਾਈਸ ਦਾ ਬਸ ਇਹੀ ਆ ਵੀ ਜਿਹਨੇ ਤੁਹਾਨੂੰ ਰੋਕਿਆ ਹੈ ਉਹ ਤੋਂ ਡਾਟਾ ਟਰਾਂਸਫਰ ਵਾਲੀਆਂ ਜਿਹੜੀਆਂ ਉਹ ਸ਼ਰਤਾਂ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਹੋਣ, ਉਹ ਸਾਰੀਆਂ ਚੀਜ਼ਾਂ ਕਰਦੇ ਹਨ। ਹਾਂਜੀ, ਜਦ ਤੱਕ ਤੁਹਾਡਾ, ਜੇ ਤੁਸੀਂ ਫੋਨ ਵੀ ਯੂਜ਼ ਕਰਦੇ ਆ ਚਾਹੇ ਜੋ ਮਰਜ਼ੀ ਯੂਜ਼ ਕਰਦੇ, ਜਦ ਤੱਕ ਜਿਹੜੀਆਂ ਰਿਕੁਆਇਰਮੈਂਟਸ ਆ ਜਿਹੜਾ ਤੁਹਾਡਾ ਜਿਹੜਾ ਆਫਿਸਰ ਹੈਗਾ ਉਹਨੂੰ ਤੁਹਾਡੀਆਂ ਰਿਕੁਆਇਰਮੈਂਟਸ ਪੂਰੀਆਂ ਹੁੰਦੀਆਂ, ਤਦ ਤੱਕ ਤੁਸੀਂ ਸੇਫ ਹੈਗੇ ਆ। ਜੀ। ਆਪਣੇ ਅਗਲੇ ਕਾਲਰ ਜੁੜੇ ਨੇ ਜੀ ਆਪਣੇ ਨਾਲ, ਕਮਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਮੈਂ ਮਕੈਨਿਕ ਆ ਤੇ ਆਪਣਾ ਇੱਕ ਵਾਰੀ ਆਪਣੇ ਬਾਈ ਦੇ ਨਾਲ ਪਾਰਟ ਲੈਣ ਗਿਆ ਤੇ ਉਹ ਆਪਣਾ ਬੜਾ ਜ਼ੋਰ ਲਾ ਕੇ ਜੀ ਮੇਰੇ ਟਰੱਕ ਦੇ ਵਿੱਚ ਬੈਠਿਆ ਤੇ ਯਾਨੀ ਕਿ ਉਹ ਟਰੱਕ ਚਲਾ ਕੇ ਆਪਣੇ ਸਰੀਰ ਦਾ ਕੋਈ ਖਿਆਲ ਨਹੀਂ ਰੱਖਦਾ। ਆਪਾਂ ਬਾਹਲਾ ਨਾ ਸਹੀ ਤੇ ਆਪਣੇ ਸਰੀਰ ਨੂੰ ਸਿਰਫ ਇੱਕ ਦਿਨ ਦੇ ਵਿੱਚ ਅੱਧਾ ਘੰਟਾ ਦਈਏ ਤੇ ਆਪਣਾ ਮਾੜਾ ਸਰੀਰ ਦਾ ਖਿਆਲ ਰੱਖੀਏ ਕਿ ਨਹੀਂ। ਇੱਕ ਦਿਨ ਦਾ ਕੰਮ ਨਹੀਂ ਗਾ, ਇਹ ਲੌਂਗ ਟਾਈਮ ਅਸੀਂ ਜਾਣਾ ਹੈ। ਆਪਣਾ ਮਾੜਾ ਸਰੀਰ ਦਾ ਖਿਆਲ ਰੱਖੋ ਤੇ ਅੱਧਾ ਘੰਟਾ ਬਹੁਤ ਹੁੰਦਾ ਆਪਣੇ ਆਪ ਨੂੰ ਸਰੀਰ ਨੂੰ ਦੇਣ ਡੇਲੀ। ਜੀ ਬਿਲਕੁਲ ਜੀ, ਬਿਲਕੁਲ, ਇਹ ਤਾਂ ਠੀਕ ਹੈ। ਸਿਹਤ ਦੇ ਬਾਰੇ 'ਚ ਬਿਲਕੁਲ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਾਫੀ ਜਿਹੜਾ ਇਸ ਵੇਲੇ ਇਹ ਕੰਮ ਜਿਹੜਾ ਹੈ ਕਾਫੀ ਟਾਇਰਿੰਗ ਹੈਗਾ। ਇੱਥੇ ਬੰਦਾ ਬਹੁਤ ਟਾਇਰਡ ਹੋ ਜਾਂਦਾ, ਮੈਂਟਲੀ ਵੀ ਤੇ ਫਿਜ਼ੀਕਲੀ ਵੀ। ਸੋ ਬਿਲਕੁਲ ਜੀ ਜੀ, ਇਹ ਜ਼ਰੂਰੀ ਹੈ। ਥੈਂਕ ਯੂ ਕਮਲ, ਥੈਂਕ ਯੂ ਕਾਲ ਜੀ। ਬਿਲਕੁਲ, ਸਿਹਤਮੰਦ ਰਵਾਂਗੇ ਤਾਂ ਲੰਮਾ ਸਮੇਂ ਦੇ ਲਈ ਕੰਮ ਕਰ ਸਕਾਂਗੇ ਅਤੇ ਫਿਰ ਜਿਹੜੀ ਆ ਉਹਦੇ ਨਾਲ ਆਪਾਂ ਨੂੰ ਵੀ ਸੁੱਖ ਆ ਅਤੇ ਪਰਿਵਾਰ ਨੂੰ ਵੀ ਜਿਹੜਾ ਉਹ ਸੁੱਖ ਰਹਿੰਦਾ ਹੈ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਮੈਂ ਇੱਕ ਇਨਫੋਰਮੇਸ਼ਨ ਇਹ ਚਾਹੀਦੀ ਵੀ ਮੈਂ ਅੰਡਰ DOT ਦੇ ਚੱਲਦਾ ਇੱਥੇ ਲੋਕਲ ਕੈਲੀਫੋਰਨੀਆ 'ਚ ਪਲੇਟਾਂ ਮੇਰੇ ਕੋਲ ਲੋਕਲ ਆ ਅਤੇ ਮੈਨੂੰ UCR ਲੈਣ ਰਜਿਸਟਰਡ ਕਰਾਉਣੀ ਪੈਣੀ ਆ ਕਿ ਨਹੀਂ ਕਰਾਉਣੀ ਪੈਣੀ, ਉਹਦੇ ਬਾਰੇ UCR ਤੁਹਾਨੂੰ ਰਜਿਸਟਰ ਕਰਾਉਣੀ ਪੈਣੀ ਗੀ। ਇਹਦੇ ਬਾਰੇ 'ਚ ਮੈਂ ਤੁਹਾਨੂੰ ਕਲੀਅਰਲੀ ਨਹੀਂ ਦੱਸ ਸਕਦਾ ਹੈਗਾ, ਲੇਕਿਨ ਪਰ ਪਤਾ ਕਰਕੇ ਜ਼ਰੂਰ ਦੱਸ ਸਕਦਾ। ਮੇਰੇ ਖਿਆਲ ਦੇ ਵਿੱਚ ਸ਼ਾਇਦ ਕਰਾਉਣੀ ਪੈਣੀ ਹੈ, ਪਰ ਡੈਫੀਨੇਟਲੀ ਮੈਂ ਤੁਹਾਨੂੰ ਪਤਾ ਕਰਕੇ ਦੱਸ ਸਕਦਾ। ਨੈਕਸਟ ਵੀਕ ਨੂੰ ਜਿਹੜਾ ਉਹ ਦੱਸ ਦੇਣਗੇ ਜੀ ਫਿਰ। ਜੀ ਓਕੇ ਜੀ, ਥੈਂਕ ਯੂ ਜੀ। ਜੀ ਅਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਖਦੀਪ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੋਵੇਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ ਜੀ, ਜਿਹੜਾ ਕਲੀਅਰਿੰਗ ਹਾਊਸ ਵਾਲਾ ਡਰੱਗ ਅਲਕੋਹਲ ਵਾਲਾ ਜੇ, ਉਹ ਜਿਨ੍ਹਾਂ ਦਾ ਪਹਿਲਾਂ ਖੁੱਲਿਆ ਹੋਇਆ ਵਾ ਉਹਨਾਂ ਨੂੰ ਵੀ ਲੋੜ ਹੈਗੀ ਹੈ ਜਾਂ ਕਿ ਨਹੀਂ ਜੀ? ਨਹੀਂ, ਜੇ ਤੁਹਾਡਾ ਅਕਾਊਂਟ ਆਲਰੇਡੀ ਖੁੱਲ੍ਹਿਆ ਨਾ ਤੇ ਤੁਹਾਨੂੰ ਉਹਦੀ ਅਕਾਊਂਟ ਦੁਬਾਰਾ ਖੋਲ੍ਹਣ ਦੀ ਲੋੜ ਨਹੀਂ ਹੈਗੀ, ਲੇਕਿਨ ਤੁਹਾਨੂੰ ਕੁਐਰੀ ਰਨ ਕਰਨ ਦੀ ਲੋੜ ਆ। ਤੁਹਾਨੂੰ ਉਹਦੇ 'ਚੋਂ ਇੱਕ ਆਪਣੀ ਰਿਪੋਰਟ ਪੁੱਲ ਕਰਨ ਦੀ ਲੋੜ ਆ, ਚਾਹੇ ਤੁਸੀਂ ਸਿੰਗਲ ਓਨਰ ਪਿੱਟਰ ਹੈਗੇ ਆ। ਜੇ ਤੁਹਾਡਾ ਜਿੱਦਾਂ ਕਿ ਕੋਈ ਨਾ ਕੋਈ ਕੰਪਨੀ ਜਿੱਥੋਂ ਤੁਸੀਂ ਡਰੱਗ ਟੈਸਟ ਕਰਵਾਉਣੇ ਹੈਗੇ, ਜੇ ਤੁਸੀਂ ਉਹਨਾਂ ਨੂੰ ਪਰਮਿਸ਼ਨ ਦਿੱਤੀ ਆ, ਅਕਾਊਂਟ ਤੁਸੀਂ ਖੋਲ੍ਹਿਆ ਲੇਕਿਨ ਪਰਮਿਸ਼ਨ ਤੁਸੀਂ ਉਹਨਾਂ ਨੂੰ ਦਿੱਤੀ ਆ ਪੁੱਲ ਕਰਨ ਦੀ, ਤਾਂ ਫਿਰ ਉਹਨਾਂ ਨੂੰ ਤੁਹਾਡੀ ਇੱਕ ਜਿਹੜੀ ਆ ਕੁਐਰੀ ਆ ਪੁੱਲ ਕਰਨੀ ਪੈਂਦੀ ਆ। ਸੋ ਜੇ ਤੁਸੀਂ ਟਰੱਕ ਕਿਸੇ ਕੰਪਨੀ ਨਾਲ ਲੀਜ਼ ਕੀਤਾ ਆ ਤੇ ਲੀਜ਼ ਟਰੱਕ ਚਲਾਉਣੇ ਆ ਤੇ ਫਿਰ ਉਹ ਕੰਪਨੀ ਨੇ ਤੁਹਾਡੀ ਕੁਐਰੀ ਪੁੱਲ ਕਰਨੀ ਆ। ਫਿਰ ਉਸ ਕੰਪਨੀ ਨੇ ਉਹ ਸਾਰਾ ਕੁਛ ਕਰਨਾ ਆ। ਜਿਹੜੇ ਕੰਪਨੀ ਡਰਾਈਵਰ ਹੈਗੇ ਆ ਉਹਨਾਂ ਦਾ ਕੰਪਨੀਆਂ ਨੇ ਇੱਕ ਕੁਐਰੀਆਂ ਪੁੱਲ ਕਰਨੀਆਂ ਹੈਗੀਆਂ ਸਾਲ ਦੇ ਵਿੱਚ। ਤੇ ਇਹ ਪਰ ਜੇ ਤੁਸੀਂ ਆਲਰੇਡੀ ਅਕਾਊਂਟ ਖੋਲ੍ਹਿਆ ਹੈਗਾ ਤੁਹਾਨੂੰ ਦੁਬਾਰਾ ਅਕਾਊਂਟ ਨਹੀਂ ਖੋਲ੍ਹਣਾ ਪੈਣਾ। ਉਸ ਅਕਾਊਂਟ ਦੇ ਵਿੱਚ ਜਿਹਨੂੰ ਤੁਸੀਂ ਆਥੋਰਾਈਜ਼ ਕੀਤਾ ਉਹ ਤੁਹਾਡੀ ਕੁਐਰੀ ਪੁੱਲ ਕਰ ਸਕਦੇ ਆ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਸੁਰਜੀਤ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਇੱਕ ਕੁਐਸਚਨ ਸੀਗਾ। ਮੈਂ ਪਹਿਲਾਂ ਨਾ ਲਾਸਟ ਕੰਪਨੀ ਮੇਰੀ JB ਹੰਟ ਸੀਗੀ, ਉੱਥੋਂ ਮੈਂ ਉਹਨਾਂ ਦਾ ਲੌਗ ਬੁੱਕ ਮੈਂ ਮੰਗਾ ਰਿਹਾ, ਉਹ ਦੇ ਨਹੀਂ ਰਹੇ। ਉਹ ਕਹਿੰਦੇ ਨਹੀਂ ਹੁਣ ਇਨਐਕਟਿਵ ਹੋ ਗਈ ਹੈ। ਅਤੇ ਉਹਨਾਂ ਦੇ ਕੋਲ ਜਿਹੜੀ ELD ਸੀ ਉਹ PeopleNet ELD ਸੀਗੀ ਅਤੇ ਉਹ ਵੀ ਦੇ ਨਹੀਂ ਰਹੇ। ਕੋਈ ਵੇ ਹੈਗਾ ਜਿੱਥੋਂ ਮੈਂ ਲੌਗ ਬੁੱਕਸ 6 ਮੰਥ ਦੀ ਲੌਗ ਬੁੱਕ ਦੇਖ ਸਕਦਾ ਜਾਂ ਕੁਛ? ਭਾਅ ਜੀ ਤੁਸੀਂ ਕਿਸ ਵਾਸਤੇ ਦੇਖਣੀ ਆ? ਐਕਚੁਅਲੀ ਮੇਰਾ ਨਾ ਸਪਟੈਂਬਰ ਵਿੱਚ ਇੱਕ ਉਹ ਕੁਐਰੀ ਸੀਗੀ ਮੇਰੇ ਉੱਤੇ ਅਤੇ ਮੈਂ ਉਹ ਦੇਖਣਾ ਸੀਗਾ। ਉਸ ਟਾਈਮ ਮੈਂ ਸਲੀਪ ਬਰਥ 'ਤੇ ਦਿਖਾਇਆ ਸੀ ਲੌਗ ਬੁੱਕ ਦੇ ਅੰਦਰ, ਅਤੇ ਮੈਨੂੰ ਉਹ ਪ੍ਰੂਫ ਜਮ੍ਹਾਂ ਕਰਨਾ ਸੀਗਾ ਉੱਥੇ, ਅਤੇ DM ਵਿੱਚ ਪ੍ਰੂਫ ਜਮ੍ਹਾਂ ਕਰਨਾ ਸੀ, ਅਤੇ ਉਹ ਹੁਣ ਉਹ ਲੌਗ ਬੁੱਕ ਨਹੀਂ ਦੇ ਰਹੇ। ਪਰ DMV ਦੇ ਵਿੱਚ ਇੱਦਾਂ ਦਾ ਕੋਈ ਪ੍ਰੂਫ ਨਹੀਂ ਜਮ੍ਹਾਂ ਕਰਨਾ ਹੁੰਦਾ ਕਿਸੇ ਕਿਸਮ ਦਾ ਇੱਦਾਂ ਦਾ। ਨਹੀਂ, ਮੈਂ ਐਕਚੁਅਲੀ ਅਨਲੈਸ ਤੁਹਾਡਾ ਆਡਿਟ ਆਇਆ ਹੋਵੇ। ਅਨਲੈਸ ਤੁਹਾਡਾ ਆਡਿਟ ਕੰਪਨੀ ਦਾ ਆਊਗਾ, ਤੁਹਾਡਾ ਨਹੀਂ ਆਊਗਾ ਜੀ।
ਹਾਂ, ਪਰ ਉਹ ਕੀ ਹੋਇਆ ਨਾ, ਕਿਹਨੇ ਕਲੇਮ ਕੀਤਾ ਫਾਈਨੈਂਸ਼ੀਅਲ ਰਿਸਪੌਂਸਿਬਿਲਟੀ ਮੇਰੇ ਉੱਤੇ ਪਾਈ ਸੀਗੀ, ਤੇ ਮੈਂ ਤਾਂ ਡਰਾਈਵਰ ਸੀਗਾ ਤੇ ਮੇਰੇ ਤੇ ਤਾਂ ਪੈਂਦੀ ਨਹੀਂ ਹੈ, ਬਟ ਉਹਨਾਂ ਨੇ ਗਲਤੀ ਨਾਲ ਪਾਤੀ ਸੀ। ਤੇ ਉਹ ਕਹਿੰਦੇ ਉਸ ਟਾਈਮ ਤੁਸੀਂ ਕੀ ਕਰ ਰਹੇ ਸੀ? ਮੈਂ ਕਿਹਾ ਮੈਂ ਸਲੀਪਰ ਤੇ ਸੀਗਾ। ਤੇ ਕਹਿੰਦੇ ਪਰ ਉਹ ਤਾਂ ਕੰਪਨੀ ਨੂੰ ਟੇਕ ਕੇਅਰ ਕਰਨੀ ਪੈਣੀ ਨਾ, ਤੁਹਾਡੇ ਤੇ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਨਹੀਂ ਪੈ ਸਕਦੀ। ਜੇ ਤੁਸੀਂ ਜੇਬੀ ਹੰਟ ਨਾਲ ਕੰਮ ਕਰਦੇ ਆ ਤਾਂ ਜੇਬੀ ਹੰਟ ਦੀ ਰਿਸਪੌਂਸਿਬਿਲਿਟੀ ਆ ਉਹ। ਹਾਂ, ਪਰ ਉਹਨੇ ਮੇਰੇ ਰਿਕਾਰਡ ਤੇ ਪਾਤੀ ਹੈ ਪੂਰੀ। ਇਹ ਭਾਜੀ ਕਿਉਂਕਿ ਇਹ ਆਫ ਏਅਰ ਡਿਸਕਸ ਕਰਨ ਵਾਲੀ ਗੱਲ ਹੈਗੀ ਹੈ, ਕਿਉਂਕਿ ਮੈਨੂੰ ਇਹ ਸਮਝ ਨਹੀਂ ਆ ਰਹੀ, ਕਿਉਂਕਿ ਤੁਹਾਡੇ ਤੇ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਪੈ ਨਹੀਂ ਸਕਦੀ ਜੇ ਤੁਸੀਂ ਜੇਬੀ ਹੰਟ ਲਈ ਕੰਮ ਕਰਦੇ ਆ, ਤੇ ਉਹ ਜੇਬੀ ਹੰਟ ਦੀ ਰਿਸਪੌਂਸਿਬਿਲਿਟੀ ਹੈਗੀ ਆ। ਜੇ ਤੁਹਾਡੇ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਆ ਤੁਹਾਡੇ ਰੈਕਡ ਦੇ ਉੱਤੇ ਪਈ ਹੈਗੀ ਆ, ਤੁਸੀਂ ਉਹਨੂੰ ਰੈਫਰ ਕਰ ਸਕਦੇ ਜੇਬੀ ਹੰਟ ਨੂੰ। ਜੇਬੀ ਹੰਟ ਤੁਹਾਨੂੰ ਆਪਣਾ ਰੈਕਡ ਨਹੀਂ ਦੇਗਾ, ਜੇਬੀ ਹੰਟ ਤੁਹਾਨੂੰ ਆਪਣੀਆਂ ਲੌਗ ਬੁੱਕਸ ਨਹੀਂ ਦੇਗਾ ਇਸ ਕੰਮ ਵਾਸਤੇ। ਬਟ ਜੇ ਤੁਸੀਂ ਖੁਦ ਆਪਣੀ ਜਿਹੜੀ ਆ, ਜਿੱਦਾਂ ਕਿ ਆਪਾਂ ਹਰ ਇੱਕ ਨੂੰ ਰਿਕਮੈਂਡ ਕਰਦੇ ਹੈਗੇ ਆ, ਜਦੋਂ ਤੁਸੀਂ ਕਿਸੇ ਵੀ ਕੰਪਨੀ ਲਈ ਕੰਮ ਕਰਦੇ ਹੈਗੇ ਆ, ਤੇ ਵੀਕਲੀ ਆਪਣੇ ਜਿਹੜੀਆਂ ਲੌਗ ਬੁੱਕਸ ਹੈਗੀਆਂ ਆਪਣੀਆਂ ਬੈਕਅਪ ਕਰਕੇ ਜ਼ਰੂਰ ਆਪਣੇ ਕੋਲ ਰੱਖੋ, ਤਾਂ ਕਿ ਤੁਹਾਡੇ ਕੋਲ ਜਿਹੜਾ ਫਿਊਚਰ ਵਾਸਤੇ ਜਿਹੜੇ ਆ ਉਹ ਇੱਕ ਡਾਟਾ ਰਵੇ। ਔਰ ਤੁਹਾਨੂੰ ਫਿਊਚਰ ਵਾਸਤੇ ਇਹ ਵੀ ਹੁੰਦਾ, ਬਹੁਤ ਕੰਪਨੀਆਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ, ਬਹੁਤ ਇਸ਼ੂ ਆ ਰਹੇ ਆ ਕਿ ਜਦੋਂ ਤੁਸੀਂ ਛੱਡ ਜਾਂਦੇ ਆ ਕੰਮ ਜਾਂ ਉੱਥੋਂ ਛੱਡਦੇ ਆ, ਤੇ ਬਹੁਤ ਕੰਪਨੀਆਂ ਡਿਨਾਈ ਕਰ ਦਿੰਦੀਆਂ ਕਿ ਮੇਰੇ ਲਈ ਕੰਮ ਹੀ ਨਹੀਂ ਕੀਤਾ। ਜਿੱਦਾਂ ਕਿ ਰਾਜਕਰਨ ਰਿਮੈਂਬਰ ਹੋਣਾ, ਇੱਕ ਕੇਸ ਹੋਇਆ ਸੀਗਾ ਜਿਹੜੀ ਡੈਥ ਹੋਈ ਸੀਗੀ ਮੁੰਡੇ ਦੀ, ਤੋਂ ਕੰਪਨੀ ਨੇ ਡਿਨਾਈ ਕਰਤਾ ਸੀਗਾ। ਮੇਰੇ ਖਿਆਲ ਮਿਡਵੈਸਟ ਦੀ ਕੰਪਨੀ ਸੀਗੀ। ਪਰ ਜੇ ਇੱਦਾਂ ਹੀ ਤੁਸੀਂ ਆਪਣੀਆਂ ਜਿਹੜੀਆਂ ਪੇਪਰ ਵਰਕ ਹੈਗੇ ਆ, ਅੱਜ ਕੱਲ੍ਹ ਤਾਂ ਦੇਖੋ, ਅੱਗੇ ਤੇ ਪਹਿਲਾਂ ਤਾਂ ਪਿਛਲੇ ਜ਼ਮਾਨੇ 'ਚ ਇਹ ਹੁੰਦਾ ਸੀਗਾ ਵੀ ਪੇਪਰ ਵਰਕ ਤੁਸੀਂ ਕਿੰਨਾ ਕੁ ਇਕੱਠਾ ਕਰਕੇ ਰੱਖ ਲਓਗੇ। ਅੱਜ ਕੱਲ੍ਹ ਤਾਂ ਫੋਟੋ ਖਿੱਚੋ, ਫੋਟੋ ਖਿੱਚ ਕੇ ਆਪਣੀਆਂ ਕਲਾਊਡ ਦੇ ਵਿੱਚ ਉਹਨੂੰ ਸੇਵ ਕਰੀ ਜਾਓ। ਜੇ ਤੁਸੀਂ ਆਪਣੇ ਕੋਈ ਵੀ ਪੇਪਰ ਕਰਦੇ ਆ, ਕੋਈ ਵੀ ਲੋਡ ਕਰਦੇ ਹੈਗੇ ਆ, ਕੋਈ ਵੀ ਤੁਹਾਡਾ ਜਿਹੜਾ ਇੱਦਾਂ ਦਾ ਕੰਮ ਕਰਦੇ ਹੈਗੇ, ਜੇਕਰ ਲੇਟਰ ਔਨ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਆਪਣਾ ਆਰਾਮ ਦੇ ਨਾਲ ਖੋਲ੍ਹ ਕੇ ਦੇਖ ਸਕਦੇ ਆ। ਸੋ ਹਰ ਇੱਕ ਨੂੰ ਇਹ ਜ਼ਰੂਰ ਮੈਂ ਤਾਕੀਦ ਕਰੂੰਗਾ, ਜਾਂ ਜ਼ਰੂਰ ਮੈਂ ਕਹੂੰਗਾ ਹਰ ਇੱਕ ਨੂੰ ਕਿ ਆਪਣਾ ਜਿਹੜਾ ਤੁਸੀਂ ਕੰਮ ਕਰਦੇ ਹੈਗੇ ਆ, ਆਪਣੀਆਂ ਜਿਹੜੀਆਂ ਲੌਗ ਬੁੱਕਸ ਹੈਗੀਆਂ, ਉਹ ਵੀਕਲੀ ਲੌਗ ਬੁੱਕਸ ਜਿਹੜੀਆਂ ਆਪਣੀਆਂ ਬੈਕਅਪ ਜ਼ਰੂਰ ਆਪਣੇ ਕੋਲ ਰੱਖੋ। ਸੋ ਜਿੱਦਾਂ ਜਿਹੜੀਆਂ ELDਆਂ ਹੁੰਦੀਆਂ, ਜਿੱਦਾਂ ਦੂਜੇ ਪੁਲਿਸ ਆਫਿਸਰ ਆਉਂਦੇ ਨੇ ਜਦੋਂ ਹਾਈਵੇ ਪੈਟਰੋਲ ਵਾਲੇ ਜਾਂ ਜਿਹੜੇ ਵੀ ਕਰਦੇ ਆ, ਉਹ ਡਾਟਾ ਟਰਾਂਸਫਰ ਕਰਦੇ ਆ, ਕੀ ਖੁਦ ਵੀ ਤੁਸੀਂ ਆਪਣੇ ਕਿਸੇ ਹੋਰ ਡਿਵਾਈਸ ਦੇ ਵਿੱਚ ਉਹ ਡਾਟਾ ਟਰਾਂਸਫਰ ਕਰਕੇ ਰੱਖ ਸਕਦੇ ਆ? ਬਿਲਕੁਲ ਰੱਖ ਸਕਦੇ ਹੋ, ਤੁਹਾਡਾ ਫੁੱਲੀ ਰਾਈਟ ਹੈਗਾ। ਜਦੋਂ ਤੁਹਾਡੇ ਕੋਲ ਕਾਪੀ ਹੁੰਦੀ ਆ, ਤੁਸੀਂ ਆਪਣੀ ਕਾਪੀ ਜ਼ਰੂਰ ਤੁਸੀਂ ਰੱਖ ਸਕਦੇ ਹੈਗੇ ਆ, ਆਪਣੇ ਕੋਲ ਆਪਣਾ ਜਿਹੜਾ ਉਹਨੂੰ ਟਰਾਂਸਫਰ ਕਰਕੇ ਰੱਖ ਸਕਦੇ ਹੈਗੇ। ਜੀ ਜੀ, ਬਿਲਕੁਲ। ਸੋ ਓਂਕਾਰ ਮੰਗਟ ਉਹਨਾਂ ਦਾ ਇੱਕ ਕੁਐਸਚਨ ਹੈਗਾ ਕਿ ਕੁਛ ELD 2 ਆਵਰ ਤੋਂ ਬਾਅਦ ਫਰੀਜ਼ ਹੋ ਜਾਂਦੀਆਂ ਆਟੋਮੈਟਿਕ ਜਦੋਂ ਤੁਸੀਂ ਸਲੀਪ 'ਚ ਜਾਂਦੇ ਆ। ਇਹ ਤੁਹਾਡੇ ELD ਪ੍ਰੋਵਾਈਡਰ ਨੂੰ ਕਾਲ ਕਰਨ ਵਾਲੀ ਹੈ, ਤੁਹਾਡੇ ELD ਪ੍ਰੋਵਾਈਡਰ ਦੀ ਪ੍ਰੋਬਲਮ ਹੈਗੀ ਹੈ। ਸੋ ਜੇ ਤੁਹਾਡੀ ELD ਜਿਹੜੀ ਫਰੀਜ਼ ਹੋ ਜਾਂਦੀ ਹੈ 2 ਘੰਟੇ ਬਾਅਦ, ਸੋ ਪਲੀਜ਼ ਆਪਣੀ ELD ਪ੍ਰੋਵਾਈਡਰ ਨੂੰ ਕਾਲ ਕਰੋ ਜੀ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ, ਸੰਤੋਖ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ ਸਤਿ ਸ਼੍ਰੀ ਅਕਾਲ, ਮੈਂ ਸੰਤੋਖ ਬੋਲ ਰਿਹਾ ਲੋਹੜਾਈ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਕਾਲਰ ਦਾ ਹੁਣੇ ਕੁਐਸਚਨ ਸੀ ਨਾ ਕਿ ਉਹਨਾਂ ਨੂੰ ਜੇ ਲੋਕਲ ਚੱਲਦੇ ਤਾਂ UCR ਚਾਹੀਦੀ ਹੈ। UCR ਸਰ ਬਿਲਕੁਲ ਜੀ, ਇੰਟਰਸਟੇਟ ਚੱਲਦੇ ਫਿਰ ਚਾਹੀਦੀ ਉਹਨਾਂ ਨੂੰ। ਓਕੇ ਜੀ। UCR ਜਿਹੜੀ MC ਦੇ ਨਾਲ ਕਨੈਕਟਡ ਆ, ਜੇ ਉਹ ਇੰਟਰਸਟੇਟ ਲਾਈਨ ਨੂੰ ਕ੍ਰਾਸ ਕਰਦੇ ਆ, ਉਸ ਵਾਸਤੇ UCR ਆ, ਲੋਕਲ ਵਾਸਤੇ UCR ਨਹੀਂ ਚਾਹੀਦੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਦੱਸਣ ਦੇ ਲਈ ਜੀ, ਮਿਹਰਬਾਨੀ ਜੀ। ਜੀ ਸੋ ਬਿਲਕੁਲ ਜਿੱਦਾਂ ਪਹਿਲੇ ਇਹਨਾਂ ਤੋਂ ਪਹਿਲੇ ਕਾਲਰ ਦਾ ਸੀਗਾ, ਸੋ ਜਿਹੜੇ ਕਈ ਵਾਰੀ ਨਾ ਇਹ ਮਸਲੇ ਕਈ ਪੇਚੀਦੇ ਜਿਹੜੇ ਉਹ ਹੁੰਦੇ ਆ, ਉਹਦੇ ਵਿੱਚ ਹੋ ਸਕਦਾ ਵੀ ਤੁਹਾਨੂੰ ਕਿਸੇ ਵਕੀਲ ਦੀ ਵੀ ਜ਼ਰੂਰਤ ਪਵੇ, ਜਿਹੜੀ ਆ ਕੌਂਸਲ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਤੁਹਾਨੂੰ ਪੈ ਸਕਦੀ ਹੈ। ਸੋ ਉਸ ਦੇ ਲਈ ਜ਼ਰੂਰ ਤੁਸੀਂ ਬਾਅਦ ਦੇ ਵਿੱਚ ਰਮਨ ਹੁਣਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਕਰ ਲਿਓ, ਉਹ ਤੁਹਾਨੂੰ ਜਿਹੜਾ ਉਹ ਦੱਸ ਦੇਣਗੇ ਵੀ ਕੀ ਕੀਤਾ ਜਾ ਸਕਦਾ। ਕਈ ਵਾਰੀ ਬੰਦਾ ਦੇਖੋ ਸਾਰਿਆਂ ਦੇ ਸਾਹਮਣੇ ਪੂਰੀ ਗੱਲ ਵੀ ਜਿਹੜੀ ਖੁੱਲ੍ਹ ਕੇ ਨਹੀਂ ਹੋ ਸਕਦੀ ਹੁੰਦੀ, ਕਈ ਗੱਲਾਂ ਜਿਹੜੀਆਂ ਉਹ ਪ੍ਰਾਈਵੇਟ ਦੇ ਵਿੱਚ ਕਨਵਰਸੇਸ਼ਨ ਦੇ ਵਿੱਚ ਹੀ ਜਿਹੜੀਆਂ ਹੋ ਸਕਦੀਆਂ ਨੇ। ਪਰ ਜੇ ਤੁਹਾਡੇ ਕੋਈ ਜਨਰਲ ਰੈਗੂਲਰ ਕੋਈ ਸਵਾਲ ਹੈਗਾ ਆ, ਉਹ ਤੁਸੀਂ ਜ਼ਰੂਰ ਜਿਹੜਾ ਉਹ ਪੁੱਛਿਆ ਕਰੋ। ਕਾਲ ਕਰਨ ਦੇ ਲਈ ਨੰਬਰ ਜਿਹੜਾ ਆ ਉਹ ਹੈਗਾ 408 272 5200 4082725200। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਕਈ ਵਾਰੀ ਕਿਹੜੀਆਂ ਬਹੁਤ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਲੇਕਿਨ ਕੰਪਲੀਕੇਟਡ ਹੋ ਜਾਂਦੀਆਂ। ਔਰ ਡੈਫੀਨੇਟਲੀ ਥੈਂਕ ਯੂ ਭਾਜੀ ਉਹਨਾਂ ਦਾ ਲੋਹੜਾਈ ਤੋਂ, ਜਿਨ੍ਹਾਂ ਨੇ ਕਾਲ ਕੀਤੀ ਹੈ ਭਾਜੀ ਉਹਨਾਂ ਨੇ, ਕਿ ਇਹ ਜਿਹੜਾ ਕੰਮ ਹੈਗਾ, ਔਰ ਜਿਹੜੇ ਵੀ ਤੁਹਾਡੇ ਪੇਪਰ ਵਰਕ ਕਰਦੇ ਹੈਗੇ, ਜਿੱਥੋਂ ਤੁਸੀਂ ਪਰਮਿਟ ਲੈਂਦੇ ਹੈਗੇ ਆ, ਇਹ ਯੂਜ਼ਲੀ ਇੱਦਾਂ ਦੇ ਕੁਐਸਚਨ ਜਿਹੜੇ ਆ ਤੁਸੀਂ ਉਹਨਾਂ ਨੂੰ ਡਾਇਰੈਕਟ ਕਰ ਸਕਦੇ ਹੈਗੇ, ਉਹਨਾਂ ਦੇ ਕੋਲੋਂ ਪੁੱਛ ਸਕਦੇ ਹੈਗੇ। ਅਤੇ ਦੂਸਰੀ ਗੱਲ ਇਹ ਆ ਕਿ ਰਾਜਕਰਨ ਇਹ ਬਹੁਤ ਜ਼ਿਆਦਾ ਜਿਹੜਾ ਮਸਲਾ ਆ ਇਹ ਆ ਰਿਹਾ ਹੈਗਾ ਅੱਗੇ, ਕਿ ਜਿਹਦੇ ਵਿੱਚ ਕਿ ਡਰਾਈਵਰਸ ਦੇ ਕੋਲ ਜਿਹੜੇ ਰੈਕਡਸ ਹੈਗੇ ਆ ਉਹ ਨਹੀਂ ਰਹਿੰਦੇ। ਪਹਿਲਾਂ ਤਾਂ ਲੌਗ ਬੁੱਕ ਪੇਪਰ ਵਾਲੀ ਹੁੰਦੀ ਸੀ, ਕਿਤੇ ਕਾਫੀ ਦੇਰ ਤੱਕ ਲੌਗ ਬੁੱਕ ਜਿਹੜੀ ਪੇਪਰ ਵਾਲੀ ਆ ਉਹ ਕੋਲ ਰਹਿੰਦੀ ਹੁੰਦੀ ਸੀਗੀ, ਅਤੇ ਬੰਦਾ
ਉਹਨੂੰ ਦੇਖ ਲੈਂਦਾ ਹੁੰਦਾ ਸੀਗਾ ਜਾਂ ਉਹਦੀ ਕਾਪੀ ਰੱਖ ਲੈਂਦਾ ਸੀਗਾ, ਕਿਉਂਕਿ ਇੱਕ ਕਾਪੀ ਤੁਹਾਡੀ ਜਿਹੜੀ ਆ ਉਹ ਚਲੀ ਜਾਂਦੀ ਸੀਗੀ ਕੰਪਨੀ ਨੂੰ ਅਤੇ ਇੱਕ ਕਾਪੀ ਤੁਹਾਡੇ ਕੋਲ ਰਹਿ ਜਾਂਦੀ ਸੀਗੀ, ਤੁਹਾਡੇ ਕੋਲ ਰੈਕਡ ਰਹਿ ਜਾਂਦਾ ਸੀ। ਲੇਕਿਨ ਹੁਣ ਮੇਰੇ ਖਿਆਲ ਦੇ ਵਿੱਚ ਇਹ ਇਲੈਕਟ੍ਰੋਨਿਕ ਲੌਗ ਆਨ ਕਰਕੇ ਨਾ ਕਾਫੀ ਇਹ ਮਸਲਾ ਖੜਾ ਹੋ ਰਿਹਾ ਕਿ ਰੈਕਡ ਨਹੀਂ ਰਹਿੰਦਾ ਹੈਗਾ, ਪਰ ਰੈਕਡ ਤੁਸੀਂ ਰੱਖ ਸਕਦੇ ਹੈਗੇ। ਤੁਸੀਂ ਆਪਣੇ ਕੋਲ ਬੈਕਅਪ ਜਿਹੜਾ ਆ ਉਹ ਲੈ ਕੇ ਆਪਣੀ ਜਿਹੜੀ ਆ ਉਹਦੀ ਡਾਟਾ ਜਿਹੜਾ ਵੀਕਲੀ ਡਾਟਾ ਹੈਗਾ ਉਹਨੂੰ ਆਪਣੇ ਆਪ ਨੂੰ ਈਮੇਲ ਕਰਕੇ ਉਹਨੂੰ ਆਪਣੇ ਆਪ ਦੇ ਕੋਲ ਡਾਟਾ ਸੇਵ ਕਰਕੇ ਰੱਖ ਸਕਦੇ ਆ। ਜੀ ਬਿਲਕੁਲ। ਤੇ ਬਿਲਕੁਲ ਰਾਜਕਿਰਨ, ਮੈਨੂੰ ਲੱਗਦਾ ਕਿ ਅੱਜ ਇੱਕ ਦੋ ਗੱਲਾਂ ਜਿਹੜੀਆਂ ਹੋਰ ਹੈਗੀਆਂ ਕਰਨ ਵਾਲੀਆਂ ਕਿ ਜਿਹੜੇ ਆਪਣੇ ਇੱਕ ਤਾਂ ਜਿਹੜੀ ਆਪਾਂ PPP ਦੀ ਗੱਲ ਕੀਤੀ ਹੈਗੀ ਆ ਕਿ ਜਿਹੜਾ ਐਸ ਆਉਣ ਵਾਲੇ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਜਿਹੜਾ ਪੈਕੇਜ ਆ ਰਿਹਾ ਉਹਦੇ ਵਿੱਚ ਸ਼ਾਇਦ ਹੋ ਸਕਦਾ ਕਿ ਆਪਣੀ ਕੰਪਨੀਜ਼ ਨੂੰ ਜਿਹੜਾ ਆ ਉਹ ਕੋਈ ਫਾਇਦਾ ਜ਼ਿਆਦਾ ਨਾ ਮਿਲੇ। ਅਤੇ ਵੈਸੇ ਤਾਂ ਚੰਗੀ ਗੱਲ ਹੈ ਕਿ ਕੰਪਨੀਆਂ ਜਿਹੜੀਆਂ ਉਹ ਆਲਰੇਡੀ ਪੋਜ਼ੀਟਿਵ ਹੈਗੀਆਂ, ਸੋ ਇਹਦੇ ਲਈ ਕੋਈ ਮਾੜੀ ਗੱਲ ਨਹੀਂ ਹੈਗੀ। ਦੂਸਰੀ ਗੱਲ ਜਿਹੜੀ ਆਪਾਂ ਕੀਤੀ ਅੱਜ ਕਿ ਜਿਹੜਾ CDL ਹੈਗਾ ਆ ਉਹਦੇ ਜਿਹੜਾ ਮੈਡੀਕਲ ਸਰਟੀਫਿਕੇਟ ਵੇਵਰ ਹੈਗਾ ਉਹ 31 ਦਸੰਬਰ ਤੋਂ ਵਧਾ ਕੇ ਫਰਵਰੀ 28, 2021 ਤੱਕ ਕਰ ਦਿੱਤਾ ਗਿਆ। ਸੋ ਉਹ ਵੀ ਜੇ ਤੁਹਾਡਾ ਜਿਹੜਾ ਇੰਟਰਸਟੇਟ ਡਰਾਈਵਰ ਹੈਗੇ ਜਿਹੜੇ ਸਟੇਟ ਟੂ ਸਟੇਟ ਟਰਾਂਸਫਰ ਹੁੰਦੇ ਆ ਉਹਨਾਂ ਦੇ ਲਈ ਉਹ ਜਿਹੜਾ ਆ ਮੈਡੀਕਲ ਸਰਟੀਫਿਕੇਟ ਆ ਉਹਦੀ ਜਿਹੜੀ ਐਕਸਟੈਂਸ਼ਨ ਆ ਉਹ ਮਿਲ ਗਈ ਆ ਫਰਵਰੀ 28 ਤੱਕ। ਅਤੇ ਜਿਹੜਾ ਉਸ ਤੋਂ ਅੱਗੇ ਹੈਗਾ ਕਿ ਜਨਵਰੀ 5, 2021 ਤੁਹਾਡੀ ਲਾਸਟ ਡੇਟ ਹੈਗੀ ਆ ਜਿਹੜਾ ਕਿ ਤੁਸੀਂ ਆਪਣਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ ਜਿਹੜਾ ਅਕਾਊਂਟ ਖੋਲ੍ਹਣਾ ਹੈਗਾ। ਇੱਕ ਕੁਐਰੀ ਪਾਉਣੀ ਆ ਨਾਲ। ਹਾਂਜੀ, ਇੱਕ ਕੁਐਰੀ ਤੁਸੀਂ ਜ਼ਰੂਰ ਲੈਣੀ ਹੈਗੀ ਆ। ਅਦਰਵਾਈਜ਼ ਹੁਣ ਜਨਵਰੀ 5 ਤੋਂ ਬਾਅਦ ਜੇ ਤੁਸੀਂ ਨਹੀਂ ਕਰਦੇ ਅਤੇ ਫਿਰ ਉਹ ਤੁਹਾਡੇ ਅਕਾਊਂਟ ਦੇ ਉੱਤੇ ਇੱਕ ਵਾਇਲੇਸ਼ਨ ਸ਼ੋ ਹੋਊਗੀ। ਜਦੋਂ ਤੁਹਾਡਾ ਆਡਿਟ ਆਏਗਾ ਉਹ ਵਾਇਲੇਸ਼ਨ ਸ਼ੋ ਹੋਊਗੀ। ਮੈਂ ਦੋਨੋਂ ਜਿਹੜੀਆਂ ਆਪਣੀਆਂ ਇੰਸਟਰਕਸ਼ਨਸ ਹੈਗੀਆਂ ਇੰਪਲੋਇਰ ਰਜਿਸਟ੍ਰੇਸ਼ਨ ਅਤੇ ਡਰਾਈਵਰ ਰਜਿਸਟ੍ਰੇਸ਼ਨ ਦੀਆਂ YouTube ਦੇ ਉੱਤੇ ਇੰਸਟਰਕਸ਼ਨਸ ਜਿਹੜੀਆਂ ਉਹ ਵੀਡੀਓਜ਼ ਪਾਈਆਂ ਹੋਈਆਂ। ਉਹ ਦੋਨੋਂ ਵੀਡੀਓਜ਼ ਜਿਹੜੀਆਂ ਮੈਂ ਇਸ ਵੇਲੇ ਆਪਣੇ ਪੰਜਾਬੀ ਰੇਡੀਓ USA ਦੇ ਜਿੱਥੇ ਆਪਣਾ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਦੋਨਾਂ ਦੇ ਲਿੰਕ ਪਾ ਦਿੱਤੇ ਨੇ। ਸੋ ਜਿਹਨੂੰ ਵੀ ਲੋੜ ਆ ਤੁਸੀਂ ਉੱਥੇ ਲਿੰਕ 'ਤੇ ਜਾ ਕੇ ਉਹਨੂੰ ਵੀਡੀਓ ਨੂੰ ਵਾਚ ਕਰਕੇ ਉੱਦਾਂ ਤੁਸੀਂ ਆਪਣਾ ਅਕਾਊਂਟ ਖੋਲ੍ਹ ਸਕਦੇ ਹੈਗੇ। ਜੀ ਜੀ। ਅਤੇ ਜਾਂਦੇ ਜਾਂਦੇ ਕੁਛ ਕੁ ਜਿਹੜੇ ਕਾਲਰਸ ਆਪਾਂ ਉਹਨਾਂ ਦੇ ਨਾਲ ਕਰਦੇ ਜਾਈਏ। ਜੁੜੇ ਨੇ ਆਪਣੇ ਨਾਲ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਮੈਂ ਕੁਐਸਚਨ ਪੁੱਛਣਾ ਸੀ ਭਾਜੀ ਉਹਨਾਂ ਨੇ, ਉੱਦਾਂ ਵੈਸੇ ਆਨਸਰ ਕਰ ਹੀ ਦਿੱਤਾ। ਮੈਂ ਉਹ ਪੁੱਛਣਾ ਸੀ ਕਿ ਉਹ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਕਿ ਤੁਸੀਂ ਉਹ ਪਾਏ ਆ YouTube 'ਤੇ ਲਿੰਕ, ਔਰ ਮੈਂ ਹੁਣ ਫੋਨ ਉਹ ਕੰਨ ਨੂੰ ਲਾਇਆ ਸੀ। ਉਹ ਤੋਂ ਬਾਅਦ 'ਚ ਮੈਂ ਤੁਹਾਡੇ ਉਹ ਲਿੰਕ ਦੇਖ ਸਕਦਾ? ਹਾਂਜੀ ਬਿਲਕੁਲ ਦੇਖ ਸਕਦੇ ਜੀ, ਜਦੋਂ ਮਰਜ਼ੀ ਦੇਖ ਸਕਦੇ। ਤੁਸੀਂ ਅੱਜ ਵਾਲਾ ਅਪਡੇਟ ਅਮਰੀਕਾ ਜਿਹੜਾ ਆ ਉਹ ਫੇਸਬੁੱਕ ਦੇ ਉੱਤੇ ਜਿਹੜਾ ਪਿਆ ਆ ਉਹਦੇ ਕਮੈਂਟਸ ਦੇ ਵਿੱਚ ਜਾ ਕੇ ਜਿਹੜਾ ਦੇਖ ਲਿਓ। ਤੇ ਅੱਜ ਵਾਲਾ ਜਿਹੜਾ ਹਾਂਜੀ ਹੁਣ ਚੱਲ ਰਿਹਾ ਜੀ ਜੀ ਹਾਂਜੀ। ਤੇ ਇੱਕ ਕੁਐਸਚਨ ਹੋਰ ਸੀ ਭਾਜੀ ਨੂੰ ਪੁੱਛਣਾ ਸੀ, ਜਿੱਦਾਂ ਜਸਟ ਇਨ ਕੇਸ ਆਪਣਾ ਜਿਹੜੀ ਕਿਤੇ ਆਡਿਟ ਆਉਂਦੀ ਆ ਆਪਣੀ DOT ਦੀ, ਉਹਦੇ ਲਈ ਜਿੱਦਾਂ ਕਿ ਆਪਾਂ ਨੂੰ ਲੌਗ ਬੁੱਕ ਜਾਂ ਹੋਰ ਜਿਹੜਾ ਰਿਲੇਟਡ ਪੇਪਰ ਵਰਕ ਆ BOL ਆ ਜਾਂ ਕੁਛ ਵੀ ਆ, ਉਹ ਕਿੰਨੇ ਚਿਰ ਦਾ ਮੰਨ ਲਓ ਲਾਸਟ 6 ਈਅਰ ਦਾ ਚਾਹੀਦਾ ਹੁੰਦਾ ਆ ਜਾਂ ਈਅਰ ਦਾ ਚਾਹੀਦਾ ਆ, ਜਾਂ ਕਿੰਨੇ ਚਿਰ ਤੱਕ ਦਾ ਆਪਾਂ ਨੂੰ ਹੁੰਦਾ ਰੱਖਣਾ? ਉਹ ਭਾਜੀ ਤੁਹਾਨੂੰ ਜਿਹੜਾ ਮਿਨੀਮਮ ਆ ਘੱਟੋ ਘੱਟ 6 ਮਹੀਨੇ ਦਾ ਤੁਹਾਡੇ ਕੋਲ ਸੇਫ ਹੋਣਾ ਚਾਹੀਦਾ। ਪਰ ਉਹ ਜਿਹੜਾ ਤੁਹਾਡਾ DOT ਦਾ ਆਡੀਟਰ ਹੈਗਾ ਉਹ ਤੁਹਾਨੂੰ ਪਹਿਲਾਂ ਰਿਕੁਆਇਰਮੈਂਟ ਭੇਜੂਗਾ ਕਿ ਉਹਨੂੰ ਕਿੰਨੇ ਮਹੀਨਿਆਂ ਦਾ ਚਾਹੀਦਾ। ਤੁਹਾਡੇ ਕੋਲ ਤਾਂ ਜ਼ਿਆਦਾ ਹੋਣਾ ਚਾਹੀਦਾ, ਪਰ ਰਿਕੁਆਇਰਮੈਂਟ ਉਹ 6 ਮਹੀਨੇ ਦੀ ਦਿੰਦੇ ਹੁੰਦੇ ਆ। ਪਰ ਤੁਸੀਂ ਐਟਲੀਸਟ ਸਾਲ ਅਤੇ 2 ਸਾਲ ਦਾ ਜਿਹੜਾ ਰੈਕਡ ਵੈਸੇ ਵੀ ਤੁਸੀਂ ਆਪਣਾ IRS 'ਤੇ ਕਰਕੇ ਤੁਹਾਨੂੰ ਰੱਖਣਾ ਪੈਂਦਾ ਆ। ਪਰ ਜਿਹੜਾ ਤੁਹਾਡਾ ਇਹ ਰੈਕਡ ਹੈਗਾ ਇਹ ਘੱਟੋ ਘੱਟ 6 ਮਹੀਨੇ ਦਾ ਮੰਗਦੇ ਹੁੰਦੇ ਆ। ਸੋ ਕਈ ਵਾਰੀ ਉਹ ਮਹੀਨੇ ਦਾ ਵੀ ਮੰਗ ਸਕਦੇ, ਕਈ ਵਾਰੀ 6 ਮਹੀਨੇ ਦਾ ਵੀ ਮੰਗ ਸਕਦੇ। ਨਹੀਂ ਹਾਂਜੀ, IRS ਲਈ ਤਾਂ ਚਲੋ ਆਪਾਂ ਨੂੰ ਫਿਊਲ ਵਗੈਰਾ ਰਸੀਦ ਨਹੀਂ, ਮੈਂ ਲੌਗ ਬੁੱਕ ਦੀ ਸਪੈਸ਼ਲੀ ਗੱਲ ਕਰਦਾ ਕਿ ਆਪਾਂ ਨੂੰ ਉਹ ਕਿੰਨੇ ਮੰਥ 6 ਮੰਥ ਐਟਲੀਸਟ ਆਪਾਂ ਨੂੰ ਚਾਹੀਦੀ ਹੈ ਨਾ। ਜੇ ਕਿ ਇੰਪਲੋਇਰ ਜੇ ਆਪਾਂ ਡਰਾਈਵਰ ਆ ਤਾਂ ਆਪਾਂ ਨੂੰ ਮੇਬੀ ਵੀਕ ਜਾਂ 2 ਵੀਕ ਦੀ ਪਿਛਲੀ ਪੁੱਛ ਸਕਦੇ ਜੇ ਆਪਾਂ ਨੂੰ ਪੁੱਲ ਆਊਟ ਕਰਦੇ। ਜੇ ਤੁਹਾਨੂੰ ਪੁੱਲ ਆਊਟ ਕਰਦੇ ਆ 7 ਡੇਜ਼ ਦੀ ਤੁਹਾਨੂੰ ਉਹਨਾਂ ਨੇ ਪੁੱਛਣੀ ਆ ਪਿਛਲੇ 7 ਦਿਨਾਂ ਦੀ, ਤੇ 8ਵਾਂ ਦਿਨ ਜਿੱਦਣ ਤੁਸੀਂ ਚਲਾ ਰਹੇ ਆ ਉਹ ਤੇ ਪਿਛਲੇ 7 ਦਿਨਾਂ ਦੀ। ਪਰ ਜੇ ਤੁਸੀਂ ਇੰਪਲੋਇਰ ਹੈਗੇ ਆ ਤਾਂ ਉਹਨਾਂ ਨੂੰ ਫਿਰ ਉਹ ਡਿਪੈਂਡ ਕਰਦਾ ਕਿ ਮਹੀਨੇ ਦੀ ਪੁੱਛਦੇ ਆ 6 ਮਹੀਨੇ ਦੀ ਪੁੱਛਦੇ ਆ, ਪਰ ਮੋਸਟਲੀ 6 ਮਹੀਨੇ ਦੀ ਪੁੱਛ ਦਿੰਦੇ ਆ। ਜੀ ਥੈਂਕ ਯੂ ਵੀਰ ਜੀ। ਇੱਕ ਮਾੜਾ ਜਿਹਾ ਹੋਰ ਦੱਸ ਸਕਦੇ, ਜਿੱਦਾਂ ਮੇਰੇ ਨਾਲ ਮੇਰਾ ਇੱਕ ਫਰੈਂਡ ਕੰਮ ਕਰਦਾ, ਉਹਦੇ ਟਰੱਕ ਤੇ ਮੇਰੇ ਸਾਈਨ ਆ। ਹੁਣ ਉਹਦੀ ਆ ਜਿਹੜੀ ਆਪਾਂ ਕਲੀਅਰਿੰਗ ਹਾਊਸ ਦੇ ਵਿੱਚ ਉਹਦਾ ਜਿਹੜਾ ਅਕਾਊਂਟ ਆ ਮੈਨੂੰ ਸੈਟਅਪ ਕਰਨਾ ਪੈਣਾ ਜਾਂ ਉਹਨੂੰ ਆਪ ਇੰਡੀਵਿਜੂਅਲ ਵੀ ਕਰਨਾ ਪੈਣਾ ਤੇ ਮੈਨੂੰ ਵੀ ਕਰਨਾ ਪੈਣਾ? ਜੀ ਉਹ ਤੁਹਾਡਾ ਟਰੱਕ ਆ, ਜੇ ਤੁਹਾਡੇ ਸਾਈਨ ਉੱਤੇ ਲੱਗਿਆ ਤਾਂ ਤੁਹਾਡਾ ਟਰੱਕ ਆ। ਸੋ ਤੁਹਾਡੇ ਅੰਡਰ ਆਉਣਾ ਆ, ਤੁਹਾਡੇ ਅਕਾਊਂਟ ਦੇ ਅੰਡਰ ਆਉਣਾ। ਉਹ ਐਜ਼ ਅ ਡਰਾਈਵਰ ਉੱਤੇ ਹੋਊਗਾ, ਜਾਂ ਜੇ ਲੀਜ਼ ਆਪਰੇਟਰ ਤਾਂ ਵੀ ਉਹ ਉੱਤੇ ਉਹ ਐਜ਼ ਅ ਡਰਾਈਵਰ ਆਊਗਾ। ਸੋ ਉਹਨੂੰ ਡਰਾਈਵਰ ਦਾ ਆਪਣਾ ਅਕਾਊਂਟ ਬਣਾ ਕੇ ਤੇ ਇਹਨਾਂ ਨੂੰ ਉਹਦੇ ਤੇ ਕੁਐਰੀ ਪਾਉਣੀ ਪੈਣੀ ਆ ਜੀ।
ਠੀਕ ਹੈ ਠੀਕ ਹੈ ਜੀ ਓਕੇ ਜੀ ਥੈਂਕ ਹੁਣ ਯੂ ਇੱਕ ਆਪਾਂ ਨੂੰ ਕੁਐਸਚਨ ਫੇਸਬੁੱਕ ਤੇ ਆਇਆ ਹੈਗਾ ਆਪਣਾ ਨੀਤੂ ਧਨੋਆ ਵੱਲੋਂ ਕਿ ਡਰਾਈਵਰ ਹੈਜ਼ ਟੂ ਡੂ ਇਨਕੁਆਇਰੀ। ਨਹੀਂ, ਡਰਾਈਵਰ ਨੂੰ ਇਨਕੁਆਇਰੀ ਨਹੀਂ ਕਰਨੀ ਪੈਣੀ, ਡਰਾਈਵਰ ਨੂੰ ਕੁਐਰੀ ਨਹੀਂ ਕਰਨੀ ਪੈਣੀ, ਸਿਰਫ ਡਰਾਈਵਰ ਨੂੰ ਆਥੋਰਾਈਜ਼ ਕਰਨਾ ਪੈਣਾ ਆਪਣੀ ਕੰਪਨੀ ਨੂੰ ਕਿ ਉਹ ਤੁਹਾਡੇ ਬਿਹਾਫ ਤੇ ਕੁਐਰੀ ਕਰ ਸਕਣ। ਸੋ ਡਰਾਈਵਰ ਨੇ ਕੁਐਰੀ ਨਹੀਂ ਕਰਨੀ ਹੈਗੀ, ਡਰਾਈਵਰ ਨੇ ਆਪਣਾ ਅਕਾਊਂਟ ਜ਼ਰੂਰ ਖੋਲ੍ਹਣਾ ਹੈ ਪਰ ਉਹਦੀ ਕੁਐਰੀ ਜਿਹੜੀ ਆ ਉਹ ਜਿਹੜੀ ਕੰਪਨੀ 'ਚ ਕੰਮ ਕਰਦਾ ਉਸ ਕੰਪਨੀ ਨੇ ਕਰਨੀ ਹੈ। ਸੋ ਇੰਪਲੋਈ ਨੇ ਨਹੀਂ ਕੁਐਰੀ ਕਰਨੀ, ਇੰਪਲੋਇਰ ਨੇ ਕਰਨੀ ਆ ਬੇਸਿਕਲੀ। ਇੰਪਲੋਇਰ ਨੇ ਕੁਐਰੀ ਕਰਨੀ ਆ ਪਰ ਇੰਪਲੋਇਰ ਨੂੰ ਕੁਐਰੀ ਕਰਨ ਤੋਂ ਪਹਿਲਾਂ ਆਪਣੇ ਡਰਾਈਵਰ ਕੋਲੋਂ ਆਥੋਰਾਈਜ਼ੇਸ਼ਨ ਲੈਣੀ ਜ਼ਰੂਰੀ ਆ। ਜੀ ਜੀ ਸੋ ਦੋਨਾਂ ਨੇ ਆਪਸ 'ਚ ਤਾਲਮੇਲ ਦੇ ਨਾਲ ਕੰਮ ਕਰਨਾ ਹੈ ਬੇਸਿਕਲੀ ਜੀ। ਪਰ ਅਗਲੇ ਕਾਲਰ ਉਹਨਾਂ ਦਾ ਨਾਮ ਵੀ ਪਰਮਿੰਦਰ ਹੀ ਆ ਜੀ। ਸਤਿ ਸ਼੍ਰੀ ਅਕਾਲ ਜੀ। ਧਰਮਿੰਦਰ ਸਿੰਘ ਬੋਲ ਰਿਹਾ ਜੀ। ਜੀ ਧਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਮੁੱਦੇ ਤੋਂ ਥੋੜੀ ਵੱਖਰੀ ਗੱਲ ਕਰ ਰਿਹਾ। ਮੇਰੀ ਡੀਲਰਸ਼ਿਪ ਆ ਜੀ ਸੈਕਰਾਮੈਂਟੋ ਚ। ਰਮਨ ਜੀ ਤਾਂ ਮੇਰੇ ਕੋਲ ਰਹਿੰਦੇ ਨੇ ਤੇ ਕਦੇ ਵੀ ਜੇ ਕਿਸੇ ਸੱਜਣ ਨੂੰ ਕੋਈ ਜਾਣਕਾਰੀ ਕਦੇ ਰੇਡੀਓ ਸ਼ੋਅ ਤੇ ਤੁਸੀਂ ਪਾਉਣੀ ਚਾਹੁੰਦੇ ਹੋ ਕਿ ਲੋਨ ਦੇ ਸੰਬੰਧ ਚ, ਕੋਈ ਨਹੀਂ ਜੀ ਉਹਦੇ ਲਈ ਜ਼ਰੂਰ ਕਾਲ ਕਰਿਓ ਤੁਸੀਂ ਸਾਡੇ ਆਫਿਸ ਦੇ ਵਿੱਚ 408 272 ਤੇ 5200 ਦੇ ਉੱਤੇ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਜ਼ਰੂਰ ਰਨ ਕਰ ਸਕਦੇ ਹੋ ਆਪਣੇ ਰੇਡੀਓ ਦੇ ਉੱਤੇ, ਡੀਲਰਸ਼ਿਪ ਦੀ ਚਾਹੇ ਲੋਨਸ ਦੀ, ਜਿਹੜੇ ਕਿਸੇ ਵੀ ਤਰੀਕੇ ਦੀ ਤੁਸੀਂ ਆਪਣੇ ਕੰਜ਼ਿਊਮਰ ਤੱਕ ਰੀਚ ਜਿਹੜੀ ਉਹ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਇੱਧਰ 408 272 5200 ਦੇ ਉੱਤੇ ਜਾਂ 408 722 7698 408 722 7698। ਪ੍ਰੋਗਰਾਮ ਦੇ ਵਿੱਚ ਆਪਣੀ ਇੱਦਾਂ ਐਡਵਰਟਾਈਜ਼ਮੈਂਟ ਪਲੀਜ਼ ਜਿਹੜੀ ਉਹ ਨਾ ਜਿਹੜੀ ਕਰੋ। ਅਤੇ ਰਮਨ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਦਾਂ ਹੀ ਜਿਹੜਾ ਉਹ ਸਮਾਪਤ ਹੈਗਾ ਅਤੇ ਆਪਾਂ ਫਿਰ ਮਿਲਦੇ ਹਾਂ ਜੀ ਅਗਲੀ ਵਾਰ। ਤੇ ਬਿਲਕੁਲ ਦੂਜੇ ਬੰਨੇ ਜਿਹੜਾ ਇੱਕ ਫੇਸਬੁੱਕ ਤੇ ਹੋਰ ਕੁਐਸਚਨ ਹੈਗਾ ਨੀਤੂ ਧਨੋਆ ਹੋਣਾ ਦਾ ਫਿਰ ਆਇਆ ਕਿ ਜੇ ਉਹ ਕੁਛ ਨਹੀਂ ਕਰਦੇ ਹੈਗੇ ਤੇ ਸਾਨੂੰ ਕੁਛ ਕਰਨ ਦੀ ਲੋੜ ਹੈਗੀ ਆ। ਇਹ ਉਹਨਾਂ ਦੀ ਪ੍ਰੋਬਲਮ ਹੈਗੀ ਹੈ ਜੀ, ਉਹਨਾਂ ਨੇ ਆਪਣੀ ਕੰਪਨੀ ਦੇ ਲਈ ਕੁਐਰੀ ਆਪ ਕਰਨੀ ਹੈਗੀ ਹੈ, ਉਹ ਉਹਨਾਂ ਦੀ ਪ੍ਰੋਬਲਮ ਹੈਗੀ ਆ। ਪਰ ਜੇ ਤੁਸੀਂ ਕੰਪਨੀ ਰਨ ਕਰਦੇ ਹੈਗੇ ਆ, ਮੰਨ ਲਓ ਕਿ ਜਿਹੜੇ ਸਿੰਗਲ ਓਨਰ ਪ੍ਰੋਪਰਾਈਟਰ ਹੈਗੇ ਆ ਉਹ ਆਪਣੀ ਕੰਪਨੀ ਰਨ ਕਰਦੇ ਹੈਗੇ ਆ ਤੇ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਕੁਐਰੀ ਰਨ ਕਰਨੀ ਪੈਣੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜੇ ਕੰਪਨੀ ਲਈ ਤੁਸੀਂ ਕਿਸੇ ਕੰਪਨੀ ਵੀ ਕੰਮ ਕਰਦੇ ਆ ਤੇ ਇਹ ਉਹਨਾਂ ਦੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜੀ ਕਹਿੰਦੇ ਆ ਵੀ ਤੁਹਾਡੇ ਤੇ ਉਹ ਜਿਹੜੀ ਤੁਸੀਂ ਜਿਹੜੇ ਕਹਿ ਰਹੇ ਸੀ ਵੀ ਟਿਕਟ ਆ ਜਾਂ ਵਾਇਲੇਸ਼ਨ ਆ ਉਹ ਫਿਰ ਡਰਾਈਵਰ ਦੇ ਉੱਤੇ ਆਉਂਦੀ ਹੈ? ਨਹੀਂ, ਡਰਾਈਵਰ ਤੇ ਨਹੀਂ ਆ ਸਕਦੀ ਕਿਉਂਕਿ ਇਹ ਕੰਪਨੀ ਦਾ ਪ੍ਰੋਬਲਮ ਹੈਗੀ ਹੈ, ਕੰਪਨੀ ਦੀ ਇਸ਼ੂ ਹੈਗਾ ਆ। ਸੋ ਜੇ ਤੁਸੀਂ ਕਿਸੇ ਕੰਪਨੀ ਲਈ ਕੰਮ ਕਰਦੇ ਆ ਇਹ ਉਹਨਾਂ ਦੀ ਰਿਸਪੌਂਸਿਬਿਲਿਟੀ ਹੈਗੀ ਹੈ। ਜੇ ਤੁਸੀਂ ਆਪਣੀ ਕੰਪਨੀ ਵਾਸਤੇ ਆਪ ਐਜ਼ ਅ ਓਨਰ ਆਪਰੇਟਰ ਕੰਮ ਕਰਦੇ ਆ ਤੇ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਆ ਆਪਣੇ ਆਪ ਉੱਤੇ ਤੁਸੀਂ ਕਰਨਾ। ਤੇ ਦਵਿੰਦਰ ਸਿੰਘ ਉਹਨਾਂ ਦਾ ਕੁਐਸਚਨ ਇੱਕ ਲਾਸਟ ਆ ਗਿਆ ਕਿ ਉਹਨਾਂ ਨੇ ਆਪਣਾ ਲਾਇਸੈਂਸ ਕੈਂਸਲ ਕਰ ਲਿਆ, ਰੀਓਪਨ ਕਰ ਸਕਦੇ ਆ ਭਾਜੀ? ਉਹ DMV ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਹੋਊਗਾ। ਜੇ DMV ਨੇ ਤੁਹਾਨੂੰ ਰਿਕੁਆਇਰ ਕੀਤਾ ਕਿ ਦੁਬਾਰਾ ਟੈਸਟ ਦੇਣਾ ਹੈ, ਸਾਰਾ ਕੁਝ ਦੁਬਾਰਾ ਦੇਣਾ ਤੇ ਉਹ ਸਾਰਾ ਕੁਝ ਦੁਬਾਰਾ ਦੇਣਾ ਪਊਗਾ ਜੀ। ਜੀ ਬਿਲਕੁਲ। ਅਤੇ ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਮਿਲਦੇ ਹਾਂ ਜੀ ਅਗਲੀ ਵਾਰ ਸਾਲ ਦੇ ਅਖੀਰਲੇ ਦਿਨ ਦੇ ਵਿੱਚ। ਅਤੇ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸ਼ੁਕਰੀਆ ਜੀ। ਜੀ ਅਤੇ ਸੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।